ਇਸ ਮਾਹੌਲ ਵਿੱਚ ਰਵਨੀਤ ਬਿੱਟੂ, ਮਨਿੰਦਰਜੀਤ ਸਿੰਘ ਬਿੱਟਾ ਤੇ ਹੋਰ ਬਹੁਤ ਸਾਰਿਆਂ ਦੀਆਂ ਸੰਗਲੀਆਂ ਖੋਲ ਦਿੱਤੀਆਂ ਗਈਆਂ ਨੇ ਤੇ ਉਹ ਲਗਾਤਾਰ ਲੋਕਾਂ ਨੂੰ ਭੜਕਾ ਰਹੇ ਨੇ ਕਿ ਮਾਹੌਲ ਖਰਾਬ ਹੋ ਜਾਣਾ ਹੈ। ਸਾਂਭ ਲਓ ਹਿੰਦੂਓ, ਉੱਠੋ ਜਾਗੋ, ਤੁਸੀਂ ਜਾਗਦੇ ਕਿਉਂ ਨਹੀਂ? ਸਾਡੇ ਪੰਜਾਬ ਦੇ ਵਿੱਚ ਕਦੇ ਹਿੰਦੂਆਂ ਨੂੰ ਸਿਰਫ ਹਿੰਦੂ ਹੋਣ ਕਰਕੇ ਮਾਰ ਦੇਣ ਦੇ, ਜਿਵੇਂ ਬਾਕੀ ਭਾਰਤ ਵਿੱਚ ਗੰਦ ਪੈਂਦਾ, ਉਹ ਜਿਹਾ ਕੁਝ ਹੈ ਨਹੀਂ। ਤੇ ਹੁਣ ਭਾਜਪਾ ਦਾ, RSS ਦਾ, ਭਾਗਵੇਂ ਬ੍ਰਿਗੇਡ ਦਾ ਏਜੰਡਾ ਹੀ ਇਹ ਰਹਿੰਦਾ ਵੀ ਜਿੱਥੇ ਵੋਟਾਂ ਨੇ ਉੱਥੇ ਹਿੰਦੂ ਮੁਸਲਮਾਨ ਕਰੋ ਜਾਂ ਧਰੁਵੀਕਰਨ ਕਰੋ। ਉਹਨਾਂ ਨੇ ਰਵਨੀਤ ਬਿੱਟੂ ਨੂੰ ਮੂਹਰੇ ਲਾਇਆ, ਬਿੱਟੂ ਨੂੰ ਪੰਪ ਮਾਰਿਆ ਵੀ ਤੇਰੇ ਦਾਦੇ ਦੇ ਪਰਖੱਜੇ ਉਡਾਏ ਆ ਫਿਲਮ ਦੇ ਵਿੱਚ। ਤੇ ਉਹ ਪੂਰੇ ਜਾਹੋ ਜਲਾਲ ਨਾਲ ਹਿੰਦੂਆਂ ਨੂੰ ਭੜਕਾਉਣ ਆਇਆ ਹੋਇਆ। ਉਹ ਕਹਿੰਦਾ ਵੀ ਹਿੰਦੂਆਂ ਨੂੰ ਭੜਕਾ ਕੇ ਹਿੰਦੂਆਂ ਦੀ ਵੋਟ BJP ਦੀ ਝੋਲੀ ਪਵਾ ਕੇ ਮੈਂ ਆਪਦਾ BJP ਦੇ ਵਿੱਚ ਵਕਾਰ ਕਾਇਮ ਕਰਨਾ। ਰਵਨੀਤ ਬਿੱਟੂ ਜਾਂ ਇਹੋ ਜਿਹੇ ਹੋਰ ਲੋਕ ਜਿਹੜੇ ਨੇ ਇਹ ਇੰਡੀਆ ਦੇ ਉਸ ਏਜੰਡੇ 'ਚ ਪੂਰਾ ਫਿੱਟ ਬੈਠਦੇ ਆ ਜਿਹਦੇ ਤਹਿਤ ਉਹਨਾਂ ਨੇ ਪੰਜਾਬ ਨੂੰ, ਪੰਥ ਨੂੰ, ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ। ਇਸ ਮੌਕੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਜੰਗ, ਇੱਕ ਹਮਲਾ, ਜਾਣੀ ਕਿ ਜਿਵੇਂ ਕਹਿੰਦੇ ਆ ਕੋਈ ਮੁਰਦਾ ਰਹਿ ਹੀ ਨਹੀਂ ਗਿਆ ਜਿਹਨੇ ਖੱਫਣ ਨਾ ਪਾੜਿਆ ਹੋ। ਭੈੜੀਆਂ ਤੋਂ ਭੈੜੀਆਂ ਗੱਲਾਂ, ਪੀੜਤ ਵੀ ਸਿੱਖ ਤੇ ਦੋਸ਼ੀ ਵੀ ਸਿੱਖਾਂ ਨੂੰ ਬਣਾਇਆ ਜਾ ਰਿਹਾ। ਜਿਸ ਇੰਡੀਆ ਨੇ ਇੱਥੇ ਘਾਣ ਕੀਤਾ ਉਹ ਇੰਡੀਆ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਕਹਿ ਰਿਹਾ ਤੁਸੀਂ 35,000 ਮਾਰ। ਅੱਜ ਦਾ ਹਿੰਦੂ ਕੱਟੜਵਾਦ ਜਿੰਨੀ ਨੀਚਤਾ ਦਿਖਾ ਰਿਹਾ ਹੈ, ਤੌਬਾ ਭਲੀ। ਕੁਫਰ, ਜਿਹੜਾ ਕੁਫਰ ਜਿਹਨੂੰ ਕਹੀਦਾ, ਕੁਫਰ ਦਾ ਸਿਖਰ ਹੋਇਆ ਪਿਆ। ਸ਼ਰੇਆਮ ਗੁਰੂ ਸਾਹਿਬਾਨ ਦੇ ਮੁਤਲਕ ਨੀਚਤਾ ਭਰੀਆਂ ਗੱਲਾਂ ਬੜੀ ਮੌਜ ਨਾਲ ਲਿਖ ਰਹੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੜਾ ਗੀਤ ਪ੍ਰਚਲਿਤ ਰਿਹਾ ਜਿਹਦੇ ਬੋਲ ਸੀਗੇ, ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਭ ਕੁਝ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ। ਹੁਣ ਜਦੋਂ ਸਤਲੁਜ ਫਿਲਮ ਦੇ ਕਰਕੇ ਸਿੱਖਾਂ ਦੇ ਕਤਲੇਆਮ ਦੀ ਗੱਲ ਦੁਬਾਰਾ ਛਿੜੀ ਹੈ ਤਾਂ ਇੰਡੀਅਨ ਹਿੰਦੂ ਕੱਟੜਪੰਥੀਆਂ ਵੱਲੋਂ ਜਿਸ ਤਰੀਕੇ ਨਾਲ ਡਿਜੀਟਲ ਹਮਲਾ ਕੀਤਾ ਗਿਆ, ਇੱਕ ਨਵੀਂ ਜੰਗ ਛੇੜੀ ਗਈ ਹੈ ਜਿਹਦਾ ਏਜੰਡਾ ਇਹ ਰੱਖਿਆ ਗਿਆ ਕਿ ਸਿੱਖਾਂ ਦੀ ਸੁਣੋ ਹੀ ਨਾ। ਪੰਜਾਬ ਦੇ ਵਿੱਚ ਜੋ ਘਾਣ ਹੋਇਆ ਉਹ ਸਾਰਾ ਕੁਝ ਭੁਲਾ ਕੇ ਇਹਨਾਂ ਨੂੰ ਹੋਰ ਹੀ ਕੰਮ ਲਾ ਦੇ। ਇਹ ਸਪਸ਼ਟੀਕਰਨ ਦਿੰਦੇ ਫਿਰਨ ਉਲਟਾ ਕਿ ਜੀ ਨਹੀਂ ਅਸੀਂ ਨਹੀਂ 35,000 ਮਾਰੇ, ਅਸੀਂ ਜੀ ਇੰਨੇ ਕੁ ਮਾਰੇ ਆ, ਅਸੀਂ ਉਨੇ ਕੁ ਮਾਰੇ। ਅਸਲ ਵਿੱਚ ਬ੍ਰਾਹਮਣਵਾਦ ਨੂੰ ਸਮਝਣਾ, ਹਿੰਦੂਤਵ ਨੂੰ ਸਮਝਣਾ, ਹਿੰਦੂ ਹੋਣਾ ਸੌਖੀ ਜੀ ਗੱਲ ਨਹੀਂ ਹੈ। ਜਿੰਨੀ ਮਕਾਰੀ, ਜਿੰਨੀ ਛਾਤਰਤਾ, ਜਿੰਨਾ ਢੀਠਪੁਣਾ, ਠੱਗੀ, ਹੇਰਾ ਫੇਰੀ, ਛਲ ਕਪਟ, ਇਹ ਸਾਰੇ ਕਾਸੇ ਨੂੰ ਰਲਾ ਕੇ ਜਿੱਥੇ ਜਾ ਕੇ ਹਿੰਦੂ ਕੱਟੜਵਾਦ ਖੜਾ ਹੈ ਉੱਥੇ ਸਿੱਖ ਕਿੱਥੇ ਪਹੁੰਚ ਸਕਦਾ ਹੈ। ਸਿੱਖ ਨੇ ਸੱਚ ਬੋਲਣਾ ਹੈ, ਪਰ ਸੱਚ ਦੀ ਇੱਕ ਆਪਦੀ ਤਾਕਤ ਹੁੰਦੀ ਹੈ। ਐਲਾਨੀਆ ਤੌਰ ਤੇ ਸਿੱਖ ਕਹਿ ਸਕਦੇ ਆ, ਕਹਿ ਰਹੇ ਨੇ ਕਿ ਜੇ ਤੁਹਾਨੂੰ ਸਤਲੁਜ ਫਿਲਮ ਪ੍ਰਵਾਨ ਨਹੀਂ, ਜਿਸ ਫਿਲਮ ਦੇ ਵਿੱਚ ਸਾਡੀ ਨਸਲਕੁਸ਼ੀ ਦਾ ਇੱਕ ਨਿੱਕਾ ਜਿਹਾ ਹਿੱਸਾ, ਮਾਮੂਲੀ ਜਿਹਾ ਹਿੱਸਾ ਜਿਹੜਾ ਉਹ ਦਿਖਾਇਆ ਗਿਆ, ਸਾਡੀ ਕੌਮ ਦੇ ਵਿੱਚ ਤਾਂ ਬੜੀ ਔਖ ਮੰਨੀ ਜਾ ਰਹੀ ਆ ਕਿ ਇਸ ਫਿਲਮ 'ਚ ਅਜੇ ਤੁਸੀਂ ਦਿਖਾਇਆ ਕੀ ਹੈ। ਤੇ ਉਲਟਾ ਫਿਲਮ ਬਣਾਉਣ ਵਾਲੇ ਕਹਿ ਰਹੇ ਨੇ ਕਿ ਸੱਜਣੋ ਅਗਲਿਆਂ ਨੂੰ ਤਾਂ ਇੰਨਾ ਕੁ ਵੀ ਪ੍ਰਵਾਨ ਨਹੀਂ।
ਸੋ ਕੁੱਲ ਮਿਲਾ ਕੇ ਇਸ ਮਾਹੌਲ ਵਿੱਚ ਰਵਨੀਤ ਬਿੱਟੂ, ਮਨਿੰਦਰਜੀਤ ਸਿੰਘ ਬਿੱਟਾ ਤੇ ਹੋਰ ਬਹੁਤ ਸਾਰਿਆਂ ਦੀਆਂ ਸੰਗਲੀਆਂ ਖੋਲ ਦਿੱਤੀਆਂ ਗਈਆਂ ਨੇ ਤੇ ਉਹ ਲਗਾਤਾਰ ਲੋਕਾਂ ਨੂੰ ਭੜਕਾ ਰਹੇ ਨੇ ਕਿ ਮਾਹੌਲ ਖਰਾਬ ਹੋ ਜਾਣਾ ਹੈ। ਸਾਂਭ ਲਓ ਹਿੰਦੂਓ, ਉੱਠੋ ਜਾਗੋ। ਤੁਸੀਂ ਜਾਗਦੇ ਕਿਉਂ ਨਹੀਂ? ਜਿਸ ਤਰੀਕੇ ਨਾਲ ਲੋਕਾਂ ਨੂੰ ਭੜਕਾਇਆ ਜਾ ਰਿਹਾ, ਇਸ ਤਰੀਕੇ ਨਾਲ ਲੋਕ ਭੜਕਾਇਆ ਜਾ ਰਿਹਾ, ਇਹ ਸਭ ਕੁਝ ਬਹੁਤ ਧਿਆਨ ਮੰਗਦਾ। ਅਸਲ ਵਿੱਚ ਇਸ ਧਰਤੀ ਉੱਤੇ ਕਦੇ ਧਰਮ ਆਧਾਰਿਤ ਧਰੁਵੀਕਰਨ ਨਹੀਂ ਹੋਇਆ। ਸਾਡੇ ਪੰਜਾਬ ਦੇ ਵਿੱਚ ਕਦੇ ਹਿੰਦੂਆਂ ਨੂੰ ਸਿਰਫ ਹਿੰਦੂ ਹੋਣ ਕਰਕੇ ਮਾਰ ਦੇਣ ਦੇ, ਜਿਵੇਂ ਬਾਕੀ ਭਾਰਤ ਵਿੱਚ ਗੰਦ ਪੈਂਦਾ, ਉਹ ਜਿਹਾ ਕੁਝ ਹੈ ਨਹੀਂ। ਤੇ ਹੁਣ ਭਾਜਪਾ ਦਾ, ਆਰਐਸਐਸ ਦਾ, ਭਾਗਵੇਂ ਬ੍ਰਿਗੇਡ ਦਾ ਏਜੰਡਾ ਹੀ ਇਹ ਰਹਿੰਦਾ ਵੀ ਜਿੱਥੇ ਵੋਟਾਂ ਨੇ ਉੱਥੇ ਹਿੰਦੂ ਮੁਸਲਮਾਨ ਕਰੋ ਜਾਂ ਧਰੁਵੀਕਰਨ ਕਰੋ। ਸੋ ਇਸ ਮੌਕੇ ਉਹਨਾਂ ਨੇ ਰਵਨੀਤ ਬਿੱਟੂ ਨੂੰ ਮੂਹਰੇ ਲਾਇਆ, ਬਿੱਟੂ ਨੂੰ ਪੰਪ ਮਾਰਿਆ ਵੀ ਤੇਰੇ ਦੇਖਦਾ ਪਿਓ ਦੇ, ਮਾਫ ਕਰਨਾ, ਤੇਰੇ ਦਾਦੇ ਦੇ ਪਰਖੱਜੇ ਉਡਾਏ ਆ ਫਿਲਮ ਦੇ ਵਿੱਚ। ਤੇ ਉਹ ਪੂਰੇ ਜਾਹੋ ਜਲਾਲ ਨਾਲ ਹਿੰਦੂਆਂ ਨੂੰ ਭੜਕਾਉਣ ਆਇਆ ਹੋਇਆ। ਉਹ ਕਹਿੰਦਾ ਵੀ ਹਿੰਦੂਆਂ ਨੂੰ ਭੜਕਾ ਕੇ, ਹਿੰਦੂਆਂ ਦੀ ਵੋਟ ਬੀਜੇਪੀ ਦੀ ਝੋਲੀ ਪਵਾ ਕੇ ਮੈਂ ਆਪਦਾ ਬੀਜੇਪੀ ਦੇ ਵਿੱਚ ਵਕਾਰ ਕਾਇਮ ਕਰਨਾ। ਸਿੱਖਾਂ ਨੇ ਤਾਂ ਵੋਟ ਮੈਨੂੰ ਪਾਉਣੀ ਨਹੀਂ, ਹਿੰਦੂ ਕੱਟੜਵਾਦ ਨੂੰ ਖੁਸ਼ ਕਰਨਾ, ਸਾਰੇ ਭਾਰਤ ਦੇ ਹਿੰਦੂਆਂ ਨੂੰ ਲੱਗਣ ਲਾ ਦੇਣਾ ਕਿ ਅਸਲੀ ਬੰਦਾ ਤਾਂ ਰਵਨੀਤ ਬਿੱਟੂ ਹੈ। ਰਵਨੀਤ ਬਿੱਟੂ ਜਾਂ ਇਹੋ ਜਿਹੇ ਹੋਰ ਲੋਕ ਜਿਹੜੇ ਨੇ, ਇਹ ਇੰਡੀਆ ਦੇ ਉਸ ਏਜੰਡੇ 'ਚ ਪੂਰਾ ਫਿੱਟ ਬੈਠਦੇ ਆ ਜਿਹਦੇ ਤਹਿਤ ਉਹਨਾਂ ਨੇ ਪੰਜਾਬ ਨੂੰ, ਪੰਥ ਨੂੰ, ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ। ਸਤਨਾਮ ਸਿੰਘ ਮਾਣਕ ਦੀ ਇੱਕ ਬੜੀ ਕਮਾਲ ਦੀ ਟਿੱਪਣੀ ਹੈ, ਜਦੋਂ ਨਾਗਰਿਕਾਂ ਨੂੰ ਘਰਾਂ ਚੋਂ ਚੁੱਕ ਕੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਗੋਲੀਆਂ ਮਾਰ ਕੇ ਦਰਿਆਵਾਂ 'ਚ ਸੁੱਟਿਆ ਜਾਂਦਾ ਸੀ ਤਾਂ ਹਾਲਾਤ ਖਰਾਬ ਨਹੀਂ ਸੀ ਹੁੰਦੇ, ਪਰ ਜਦੋਂ ਇਹ ਸੱਚ ਸਾਹਮਣੇ ਆਉਂਦਾ ਹੈ ਤਾਂ ਹਾਲਾਤ ਖਰਾਬ ਹੋਣ ਲੱਗਦੇ ਨੇ। ਕਿਆ ਅਜੀਬ ਤਰਕ ਹੈ। ਜੇ ਝੂਠੇ ਮੁਕਾਬਲਿਆਂ ਦੇ ਇਤਿਹਾਸ ਤੋਂ ਤੁਹਾਨੂੰ ਡਰ ਲੱਗਦਾ ਹੈ ਤਾਂ ਅਜਿਹਾ ਇਤਿਹਾਸ ਬਣਾਇਆ ਹੀ ਕਿਉਂ ਗਿਆ? ਅੱਜ ਸਾਰੇ YouTube ਚੈਨਲਾਂ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਦੀ ਚਰਚਾ ਹੋ ਰਹੀ ਹੈ। ਸ਼ਰੇਆਮ ਲੋਕ ਕਹਿ ਰਹੇ ਨੇ ਕਿ 10 ਲੱਖ ਰੁਪਈਆ ਕਿਸੇ ਸਿੱਖ ਨੂੰ ਚੱਕ ਕੇ ਉਹਦੀ ਫਰੌਤੀ ਮੰਗੀ ਜਾਂਦੀ ਸੀ। ਤੇ ਕਈ ਵਾਰ ਇਹ ਵੀ ਹੈ ਕਿ ਲੋਕ ਆਪਦੇ ਪੁੱਤ ਨੂੰ ਬਚਾਉਣ ਲਈ ਕਹਿੰਦੇ ਸੀ ਵੀ ਪੈਸੇ ਤਾਂ ਸਰਦਾਰ ਜੀ ਤੁਸੀਂ ਲੈ ਲਏ, ਥਾਣੇਦਾਰ ਸਾਹਿਬ ਕੋਈ ਛੋਟਾ ਮੋਟਾ ਕੇਸ ਪਾ ਕੇ ਇਹਨੂੰ ਜੇਲ੍ਹ ਨਹੀਂ ਭੇਜ ਸਕਦੇ, ਕੱਲ ਕਲਾਂ ਨੂੰ ਕੋਈ ਹੋਰ ਥਾਣਾ, ਕੋਈ ਹੋਰ ਪੁਲਿਸ ਵਾਲੇ ਚੱਕ ਕੇ ਲੈ ਕੇ ਜਾਣਗੇ। ਅੱਜ ਤੁਹਾਨੂੰ ਪੈਸੇ ਤਾਂ ਦਿੱਤੇ ਹੀ ਆ ਮੁੰਡਾ ਬਚਾਉਣ ਦੇ, ਇਹਨੂੰ ਜੇਲ੍ਹ ਭੇਜ ਦਿਓ, ਉੱਥੇ ਇਹ ਸ਼ਾਇਦ ਬਚਿਆ ਰਵੇ, ਬਾਹਰ ਤਾਂ ਕੰਮ ਖਰਾਬ ਹੀ ਹੈ। ਇਹੋ ਜਿਹੇ ਦਿਨ ਪੰਜਾਬ ਨੇ ਦੇਖੇ। ਪੰਜਾਬ ਦੀ ਧਰਤੀ ਉੱਤੇ ਜਿਸ ਵੇਲੇ ਇਹ ਸਾਰਾ ਕੁਝ ਵਾਪਰ ਰਿਹਾ ਸੀ, ਕੀ ਉਦੋਂ ਹਿੰਦੂ ਇੱਥੇ ਅਨਸਿਕਿਉਰ ਫੀਲ ਕਰਦੇ ਸੀ? ਬਿਲਕੁਲ ਨਹੀਂ। ਅੱਜ ਉਹਨਾਂ ਨੂੰ ਭੜਕਾਇਆ ਜਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਤਾਂ ਜੇਕਰ ਕੋਈ ਹਰਿਆਣੇ, ਰਾਜਸਥਾਨ, ਹਿਮਾਚਲ ਜਾਂ ਕਿਸੇ ਹੋਰ ਪਾਸੇ ਨੂੰ ਗਿਆ ਵੀ ਪੰਜਾਬ ਤੋਂ ਹਿੰਦੂ, 6 ਮਹੀਨੇ ਨਹੀਂ ਰਿਹਾ, ਉਹ ਵਾਪਸ ਆ ਗਿਆ, ਕਹਿੰਦਾ ਉਹਨਾਂ ਨਾਲੋਂ ਤੁਸੀਂ 1000 ਦਰਜੇ ਚੰਗੇ ਹੋ। ਪੰਜਾਬ ਦੀ ਧਰਤੀ ਉੱਤੇ ਇਹੋ ਜਿਹਾ ਵੀ ਇਤਿਹਾਸ ਹੈ ਕਿ ਖਾੜਕੂ ਲਹਿਰ ਦੇ ਵਿੱਚ ਘੱਟੋ ਘੱਟ 100 ਇਹੋ ਜਿਹਾ ਨੌਜਵਾਨ ਹੈ ਜਿਹੜਾ ਹਿੰਦੂਆਂ ਦੇ ਘਰੇ ਜੰਮਿਆ ਪਰ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋ ਕੇ ਸ਼ਹਾਦਤਾਂ ਪਾ ਗਿਆ। ਬਲਦੀਪ ਸਿੰਘ ਫੂਲ ਬੱਬਰ ਖਾਲਸਾ ਦੇ ਵਿੱਚ ਸ਼ਹੀਦ ਹੋਇਆ, ਉਹਦਾ ਹਰ ਸਾਲ ਦਿਨ ਮਨਾਉਂਦਾ ਉਹਦਾ ਪਰਿਵਾਰ, ਜਾਈਦਾ ਸੀ। ਤੇ ਉਹ ਬਲਦੀਪ ਸਿੰਘ ਫੂਲ ਸ਼ਰਮਿਆਂ ਦਾ ਮੁੰਡਾ, ਬਾਹਮਣਾ ਦਾ ਮੁੰਡਾ, ਪੰਡਤਾਂ ਦਾ ਮੁੰਡਾ। ਹੋਰ ਬੜੇ ਆ, ਪੰਡਤ ਮੋਹਰ ਸਿੰਘ ਜੋ ਦਮਦਮੀ ਟਕਸਾਲ ਦੇ ਵਿੱਚ ਜੂਨ 84 ਨੂੰ ਆਪਦੀ ਸਿੰਘਣੀ, ਆਪਦੀਆਂ 2 ਧੀਆਂ ਸਮੇਤ ਇੱਥੇ ਸ਼ਹਾਦਤ ਪਾਈ। ਉਹਦੇ ਸਹੁਰੇ ਸੀਗੇ ਇੱਥੇ ਬਾਬੇ ਬਕਾਲੇ ਕੋਲ, ਉਹ ਸਾਰੇ ਪਰਿਵਾਰ ਨੇ ਵੀ ਸਿੱਖ ਸੰਘਰਸ਼ ਵਿੱਚ ਸ਼ਹਾਦਤਾਂ ਪਾਈਆਂ। ਤਾਂ ਉਹਨਾਂ ਦੀ ਧੀ ਵਿਆਹੀ ਸੀ, ਉਹ ਬੀਬੀ ਇੱਥੇ ਪਿੱਛੇ ਜੇ
ਕਿਸੇ ਸਮਾਗਮ ਤੇ ਮਿਲੀ। ਮੈਂ ਉਦੋਂ ਦੇਖ ਰਿਹਾ ਸੀ ਕਿ 15-16 ਦੇ ਲਾਗੇ ਇਸ ਪਰਿਵਾਰ ਦੇ ਪੰਡਤ ਮੋਹਰ ਸਿੰਘ ਦੇ ਪਰਿਵਾਰ ਦੇ ਜੀ ਆ ਜਿਹੜੇ ਉਹ ਸਿੱਖ ਸੰਘਰਸ਼ 'ਚ ਲੇਖੇ ਲੱਗੇ। ਹੁਣ ਇਹ ਜਿਹੜੀ ਗੱਲ ਆ ਕਿ ਪੰਜਾਬੀ ਹਿੰਦੂ ਜਾਂ ਪੰਜਾਬ ਦੇ ਲੋਕ ਕਿਹੋ ਜਿਹੇ ਨੇ, ਇਹ ਦਿੱਲੀ ਦੱਖਣ ਵਾਲਿਆਂ ਦੇ ਗੱਲ ਨਹੀਂ ਪੱਲੇ ਪੈਣੀ। ਸਾਡੇ ਇਹਨਾਂ ਨਾਲ ਮਸਲੇ ਬਣਦੇ ਨੇ, ਅਸੀਂ ਲੜਦੇ ਆ ਪੰਜਾਬੀ ਹਿੰਦੂ ਨਾਲ ਕਿ ਤੁਸੀਂ ਉਹਨਾਂ ਦੇ ਵੈਰ ਕਿਉਂ ਨਹੀਂ ਪੈਂਦੇ ਜਿਹੜੇ ਇੱਥੇ ਲਾਂਬੂ ਲਾਉਂਦੇ ਆ ਜਿਹੜਾ 100 ਇੱਥੇ ਲੰਡੂ ਇਕੱਠਾ ਹੋਇਆ ਹਿੰਦੂ ਅੱਤਵਾਦੀ ਜਿਹੜੇ ਕੋਈ ਨਾ ਕੋਈ ਜਿਹੜੀ ਛੇੜੀ ਰੱਖਦੇ ਆ, ਉਹ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਮਾਨਤਾ ਵੀ ਕਦੋਂ ਦਿੰਦੇ, ਪਤਾ ਨਹੀਂ ਕੌਣ ਨੇ, ਪਤਾ ਨਹੀਂ ਕਿਹਦੀ ਸ਼ਹਿ ਤੇ ਭਕਾਈ ਮਾਰੀ ਜਾਂਦੇ ਆ, ਤੁਸੀਂ ਇਹਨਾਂ ਵੱਲ ਧਿਆਨ ਨਾ ਦੇਵੋ। ਪਰ ਇਸ ਮੌਕੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਜੰਗ, ਇੱਕ ਹਮਲਾ, ਜਾਣੀ ਕਿ ਜਿਵੇਂ ਕਹਿੰਦੇ ਆ ਕੋਈ ਮੁਰਦਾ ਰਹਿ ਹੀ ਨਹੀਂ ਗਿਆ ਜਿਹਨੇ ਖੱਫਣ ਨਾ ਪਾੜਿਆ ਹੋਵੇ। ਭੈੜੀਆਂ ਤੋਂ ਭੈੜੀਆਂ ਗੱਲਾਂ, ਪੀੜਤ ਵੀ ਸਿੱਖ ਤੇ ਦੋਸ਼ੀ ਵੀ ਸਿੱਖਾਂ ਨੂੰ ਬਣਾਇਆ ਜਾ ਰਿਹਾ। ਜਿਸ ਇੰਡੀਆ ਨੇ ਇੱਥੇ ਘਾਣ ਕੀਤਾ, ਉਹ ਇੰਡੀਆ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਕਹਿ ਰਿਹਾ ਤੁਸੀਂ 35,000 ਮਾਰਤੇ। ਤੇ RTI ਪਾਉਣ ਵਾਲੇ ਜਾਂ ਜਿਹੜੇ ਪਹਿਲਾਂ ਇੱਥੇ ਇਹਨਾਂ ਦੇ ਹੀ ਲਿਖ ਚੁੱਕੇ ਆ ਡਾਟਾ, ਉਹ ਕਹਿੰਦੇ ਮਰਿਆ ਹੀ 21-22 ਬੰਦਾ ਸਾਰਾ। ਇਹ ਕਹਿੰਦੇ ਇਕੱਲੇ ਹਿੰਦੂ ਹੀ 35,000 ਮਾਰ ਛੱਡੇ। ਹੁਣ ਲੋੜ ਆ, ਵਕਤ ਹੈ ਕਿ ਸਿੱਖ ਕੌਮ ਦੇ ਵੱਲੋਂ ਐਲਾਨੀਆ ਤੌਰ ਤੇ ਕੋਈ ਸ਼੍ਰੋਮਣੀ ਕਮੇਟੀ ਵੱਲੋਂ, ਪਰ ਇਹਨਾਂ ਤੇ ਕੋਈ ਆਸ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਬਾਦਲ ਧੜੇ ਵੱਲੋਂ ਪਿਛਲੇ ਦਿਨਾਂ ਵਿੱਚ ਇਸ ਫਿਲਮ ਦੇ ਹੱਕ ਵਿੱਚ ਹਮਾਇਤ ਕੀਤੀ ਗਈ, ਭਾਵੇਂ ਲੋਕਾਂ ਨੂੰ ਬੁਰਾ ਲੱਗ ਰਿਹਾ ਕਿਉਂਕਿ ਇਹਨਾਂ ਦਾ ਰੋਲ ਬਹੁਤ ਮਾੜਾ ਹੈ। ਇੱਥੋਂ ਤੱਕ ਕਿ KPS ਗਿੱਲ ਦੇ ਭਾਣਜੇ ਨੇ ਜਦੋਂ ਦੇਖਿਆ ਕਿ ਸੁਖਬੀਰ ਬਾਦਲ ਇਸ ਫਿਲਮ ਦੀ ਹਮਾਇਤ ਕਰਦਾ ਹੈ, ਉਹਨੇ ਉਹਨੂੰ ਸੋਸ਼ਲ ਮੀਡੀਆ ਤੇ ਹੀ ਘੇਰ ਲਿਆ, ਟਵਿੱਟਰ ਤੇ ਘੇਰ ਲਿਆ। ਕਹਿੰਦਾ ਸੁਖਬੀਰ ਬਾਦਲ, ਤੇਰਾ ਪਿਓ ਪ੍ਰਕਾਸ਼ ਸਿੰਘ ਬਾਦਲ ਮੇਰੇ ਮਾਮੇ KPS ਗਿੱਲ ਨੂੰ ਆਪਣੇ ਘਰ ਨਾਲ ਨੇ ਚੰਡੀਗੜ੍ਹ ਮਗਰਲੇ ਪਾਸੇ ਦੀ ਆ ਕੇ ਰਾਤ ਨੂੰ ਕਿਉਂ ਮਿਲਦਾ ਹੁੰਦਾ ਸੀ, ਕੀ ਸਲਾਹਾਂ ਕਰਦੇ ਸੀ। ਔਰ ਇਹ ਗੱਲ ਜਿਹੜੀ ਹੈ, ਜਦੋਂ KPS ਗਿੱਲ ਦੀ ਜੀਵਨੀ ਆਈ ਸੀ ਸੁਪਰ ਕੌਪ ਵਾਲੀ, ਉਹਦੇ ਵਿੱਚ ਵੀ ਇਹ ਗੱਲ ਦਰਜ ਸੀ, ਲਿਖਿਆ ਸੀ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਆਗੂ KPS ਗਿੱਲ ਨੂੰ ਰਾਤ ਬਰਾਤੇ ਚੋਰੀ ਛੁਪੇ ਮਿਲਦਾ ਰਿਹਾ। ਉਦੋਂ ਲੋਕਾਂ ਨੇ ਅੰਦਾਜ਼ੇ ਲਾਏ ਸੀ, ਪਰ ਅੱਜ KPS ਗਿੱਲ ਦੇ ਸਕੇ ਭਾਣਜੇ ਹਰਤੋਸ਼ ਬੱਲ ਨੇ ਇਹ ਸਾਰਾ ਕੁਝ ਨੰਗਾ ਕਰਤਾ। ਹਾਲਾਂਕਿ ਹਰਤੋਸ਼ ਬੱਲ ਲਗਾਤਾਰ ਆਪਣੀ ਗੱਲ ਕਹਿ ਰਿਹਾ। ਕਾਰਵਾਨ ਇੱਕ ਮੈਗਜ਼ੀਨ ਆ ਇੰਗਲਿਸ਼ ਦਾ, CARVAN, ਕਾਰਵਾਨ, ਉਹ ਮੈਗਜ਼ੀਨ ਬੜਾ ਇੰਪੋਰਟੈਂਟ ਆ, ਬੜਾ ਅਹਿਮ ਮੰਨਿਆ ਜਾਂਦਾ ਵਰਲਡ ਲੈਵਲ ਤੇ, ਇੰਟਰਨੈਸ਼ਨਲ ਲੈਵਲ ਦਾ ਮੈਗਜ਼ੀਨ। ਉਹਦੇ ਰਾਹੀਂ ਹਰਤੋਸ਼ ਬੱਲ ਲਗਾਤਾਰ ਇਹ ਕਹਿ ਰਿਹਾ ਕਿ ਜੀ ਕਤਲੇਆਮ ਤਾਂ ਪਹਿਲਾਂ ਵੀ ਹੋਇਆ, ਤੁਸੀਂ ਮੇਰੇ ਮਾਮੇ KPS ਗਿੱਲ ਨੂੰ ਕਿਉਂ ਬੁੱਚੜ ਕਹਿੰਦੇ। ਸੋ KPS ਗਿੱਲ ਦਾ ਇਹ ਭਾਣਜਾ ਅੱਜ ਸੁਖਬੀਰ ਬਾਦਲ ਨੂੰ ਘੇਰਦਾ ਹੈ ਕਿ ਭਾਈ ਤੇਰਾ ਪਿਓ ਵੀ ਤਾਂ ਨਾਲ ਹੀ ਹੁੰਦਾ ਸੀ। ਅੱਜ ਦੀ ਦੁਨੀਆ ਵਿੱਚ ਉਹ ਵੇਲਾ ਚਲੇ ਗਿਆ ਜਦੋਂ ਕਿਸੇ ਨੂੰ ਬੇਵਕੂਫ ਬਣਾ ਲਈਦਾ ਸੀ। ਅੱਜ ਦੀ ਦੁਨੀਆ ਹੋਰ, ਸੋਸ਼ਲ ਮੀਡੀਆ ਵਾ, ਅਗਲਾ ਆਪਦੀ ਗੱਲ ਕਹਿ ਕੇ ਆਉ ਜਾਂਦਾ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਮਾ ਚੌੜਾ ਵੱਡਾ ਭਰਵਾਂ ਇਕੱਠ ਸੱਦ ਕੇ DC ਦਫ਼ਤਰ ਤੱਕ ਮਾਰਚ ਕੀਤਾ ਗਿਆ, ਮੰਗ ਕੀਤੀ ਗਈ, ਫਿਲਮ ਦੀ ਹਮਾਇਤ ਕੀਤੀ ਗਈ। ਤੇ ਜਿਹੜਾ 14 ਤਰੀਕ ਨੂੰ ਇੱਥੇ ਅਕਾਲ ਤਖਤ ਸਾਹਿਬ ਦੇ ਵੱਲੋਂ ਇਕੱਠ ਰੱਖਿਆ ਗਿਆ, ਅਰਦਾਸ ਦਿਹਾੜਾ ਸੱਦਿਆ ਗਿਆ ਹਰੀਕੇ ਪੱਤਣ, ਉਹਦੇ ਬਾਰੇ ਵੀ ਸੰਗਤ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਅੱਜ ਖਾਲੜਾ ਮਿਸ਼ਨ ਕਮੇਟੀ ਵਾਲਿਆਂ ਦੀ ਵੀ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਸਿਆਸੀ ਧਿਰਾਂ ਨੇ, ਸਿਆਸੀ ਆਗੂਆਂ ਨੇ ਇਸ ਸਾਰੇ ਮਾਹੌਲ ਦੇ ਵਿੱਚ ਕਤਲੇਆਮ ਦਾ ਪੱਖ ਪੂਰਿਆ,
ਉਹਨਾਂ ਸਾਰਿਆਂ ਨੂੰ ਤੁਸੀਂ ਇੱਥੋਂ ਐਲਾਨ ਕਰੋ ਕਿ ਉਹਨਾਂ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਇਹ ਜਿਹੜੀ ਗੱਲ ਕੀਤੀ ਗਈ ਹੈ, ਜਾਂ ਹੋਰ ਜਿਹੜੇ ਖਾਲੜਾ ਮਿਸ਼ਨ ਕਮੇਟੀ ਵਾਲਿਆਂ ਵੱਲੋਂ ਮੁੱਦੇ ਉਠਾਏ ਗਏ ਨੇ, ਬੜੇ ਇੰਪੋਰਟੈਂਟ ਨੇ। ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ, ਸਾਡਾ ਪੰਥ, ਜਿਨ੍ਹਾਂ ਨੇ ਹਰੇਕ ਨਿਮਾਣੇ ਨਤਾਣੇ ਦੀ ਬਾਹ ਫੜਨੀ ਹੈ, ਉਹਦੇ ਬਾਰੇ ਇਸ ਮੌਕੇ ਜੋ ਵਾਪਰ ਰਿਹਾ, ਉਹਦੇ ਸਾਹਮਣੇ ਸੱਚ ਆਉਣਾ ਚਾਹੀਦਾ। ਸੱਚ ਸਾਹਮਣੇ ਆਉਣਾ ਚਾਹੀਦਾ ਕਿ ਭਾਜਪਾ ਕਿਉਂ ਜੂਨ 84 ਦੇ ਫੌਜੀ ਹਮਲੇ ਤੇ ਸਿੱਖਾਂ ਦੇ ਕੁੱਲ ਨਾਸ਼ ਦੇ ਹੱਕ 'ਚ ਖੜੀ ਸੀ। ਸੱਚ ਸਾਹਮਣੇ ਆਉਣਾ ਚਾਹੀਦਾ ਕਿ KPS ਗਿੱਲ ਵਰਗੇ ਦੁਸ਼ਟ ਅਫਸਰਾਂ ਦੀ ਕਿਵੇਂ ਭਾਜਪਾ ਨੇ ਪੁਸ਼ਤ ਪਨਾਹੀ ਕੀਤੀ, ਕਿਵੇਂ ਭਾਜਪਾ ਨੇ ਸਿੱਖਾਂ ਦੀ ਕੁੱਲ ਨਾਸ਼ ਦੇ ਮਹਾਦੋਸ਼ੀ ਨਰਸਿਮਹਾ ਰਾਓ ਨੂੰ ਭਾਰਤ ਰਤਨ ਦਿੱਤਾ, ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕੋਲ 21 ਸਿੱਖ ਨੌਜਵਾਨ ਪੇਸ਼ ਕਰਾਏ ਤੇ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਖਤਮ ਕਰ ਦਿੱਤਾ। ਸੱਚ ਸਾਹਮਣੇ ਆਉਣਾ ਚਾਹੀਦਾ ਕਿ ਕਾਤਲ ਕਾਂਗਰਸ ਪਾਰਟੀ ਦੇ ਨਾਲ ਖੜ ਕੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਾਦਲ ਕਿਆਂ ਨੇ, ਆਮ ਆਦਮੀ ਪਾਰਟੀ ਨੇ ਉੱਚੇ ਅਹੁਦੇ ਦੇ ਉੱਤੇ ਆ ਰੌਲਾ ਪੈ ਰਿਹਾ। ਜਿਹੜਾ ਖਾਲੜਾ ਸਾਹਿਬ ਦੇ ਕੇਸ ਵਿੱਚ ਉਹ DSP ਸੀ, ਉਹ ਫਰਾਰ ਹੋ ਗਿਆ ਤੇ ਉਹਦੀ ਜਿਹੜੀ ਫਾਈਲ ਬਣ ਕੇ ਆਈ ਆ ਕਿ ਇਹਨੂੰ ਬਾਕੀ ਸਜ਼ਾ ਮਾਫ ਕਰ ਦਿੱਤੀ ਜਾਵੇ, ਉਹ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਗਵਰਨਰ ਨੂੰ ਭੇਜੀ ਗਈ ਹੈ। ਅਸਲ ਵਿੱਚ ਇਹ ਗੱਲ ਅੱਜ ਸਾਰੇ ਜਿਹੜੇ ਸਾਡੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਲੈ ਆਂਦੀ ਆ ਕਿ ਜਿੰਨੇ ਆਪਣੀ ਕੌਮ ਦੇ ਕਾਤਲ ਪੁਲਿਸੀਏ ਨੇ, ਉਹਨਾਂ ਸਾਰਿਆਂ ਨੂੰ ਬਾਦਲ ਦੇ ਰਾਜ ਵਿੱਚ, ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਭ ਸਹੂਲਤਾਂ ਮਿਲਦੀਆਂ ਰਹੀਆਂ ਨੇ, ਪਰ ਜਿੰਨੀਆਂ ਮੌਜਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਕਰਵਾਈਆਂ ਗਈਆਂ, ਜਿਵੇਂ ਉਹਨਾਂ ਨੂੰ ਆਮ ਮਾਫੀਆਂ ਦਿੱਤੀਆਂ ਗਈਆਂ, ਉਹ ਸਾਰਾ ਵੇਰਵਾ ਅੱਜ ਸਾਹਮਣੇ ਆ ਚੁੱਕਿਆ। ਖੈਰ, ਖਾਲੜਾ ਮਿਸ਼ਨ ਕਮੇਟੀ ਵਾਲਿਆਂ ਦਾ ਇਹ ਜਿਹੜਾ ਅੱਜ ਦਾ ਬਿਆਨ ਹੈ, ਇਸ ਗੱਲ ਦੀ ਤਾਇਦ ਕਰਦਾ ਹੈ ਕਿ ਜਿਹੜਾ 14 ਜੁਲਾਈ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਕੱਠ ਰੱਖਿਆ ਗਿਆ, ਉਹ ਬਹੁਤ ਅਹਿਮ ਹੋ ਗਿਆ। ਹੁਣ ਉੱਥੇ ਐਲਾਨ ਕੀ ਹੁੰਦੇ ਨੇ, ਕੀ ਉੱਥੋਂ ਨਿਕਲਦਾ, ਉਹ ਇੱਕ ਅਲੱਗ ਗੱਲ ਹੈ। ਪਰ ਮੇਰੇ ਮਨ ਵਿੱਚ ਜਿਹੜਾ ਵਿਚਾਰ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਵਿੱਚ ਉਹ ਮਾਵਾਂ ਨੇ, ਉਹ ਪਰਿਵਾਰ ਨੇ, ਜਿਨ੍ਹਾਂ ਦੇ ਦਿਲ ਵਿੱਚ ਇਹ ਇੱਕ ਹੈ ਕਿ ਅਸੀਂ ਆਪਦੇ ਪੁੱਤ ਦੀ ਉਡੀਕ ਵਿੱਚ, ਕਿਉਂਕਿ ਉਹਨਾਂ ਨੂੰ ਤਾਂ ਇਹੀ ਲੱਗਦਾ ਪਤਾ ਨਹੀਂ ਕਦੋਂ ਕੋਈ ਸੁਨੇਹਾ ਆ ਜੇ। ਉਹਨਾਂ ਸਾਰੀਆਂ ਮਾਵਾਂ ਨੂੰ ਇੱਥੇ ਇੱਕ ਧਰਵਾਸ ਮਿਲ ਸਾਡੀ ਜਿਹੜੀ ਸੰਸਕ੍ਰਿਤੀ ਜਾਂ ਸਾਡਾ ਸੱਭਿਆਚਾਰ ਆ, ਉਹਦੇ ਵਿੱਚ ਮੁਰਦਾ ਜਾ ਰਿਹਾ ਹੋਵੇ, ਕਿਤੇ ਮੁਰਦੇ ਨੂੰ ਲੈ ਕੇ ਆ ਰਹੇ ਹੋਣ ਲੋਕ, ਤਾਂ ਉਸ ਮੌਕੇ ਕੀ ਹੁੰਦਾ, ਆਪਾਂ ਲੰਘੇ ਜਾ ਰਹੇ ਹੋਏ, ਆਪਾਂ ਗੱਡੀ ਸਾਈਡ ਤੇ ਲਾ ਲੈਂਦੇ, ਮੁਰਦੇ ਨੂੰ ਆਪਾਂ ਜਦੋਂ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਹੁੰਦੇ ਆ, ਤਾਂ ਬੜੇ ਉੱਥੇ ਰਿਵਾਜ ਬਣੇ ਹੋਏ ਨੇ ਲੋਕਾਂ ਦੇ। ਲੋਕ ਕਹਿੰਦੇ ਆ, ਹਿੰਦੂ ਭਾਈਚਾਰਾ ਖਾਸ ਤੌਰ ਤੇ, ਕਿ ਗਤੀ ਨਹੀਂ ਹੋਣੀ ਇਹਦੀ, ਜੇ ਆਹ ਨਾ ਕੀਤਾ ਉਹ ਨਾ ਕੀਤਾ, ਕਈ ਚੱਕਰ ਨੇ, ਮੁਕਤੀ ਨਹੀਂ ਮਿਲਣੀ। ਕੋਈ ਕਹਿੰਦਾ, ਲੋਕਾਂ ਦੇ ਆਪਦੇ ਵਿਚਾਰ ਨੇ, ਪਰ ਸਾਡੀ ਧਰਤੀ ਉੱਤੇ ਤਾਂ ਪਤਾ ਹੀ ਨਹੀਂ ਕਿੰਨੇ ਲੋਕ ਨੇ। 17,000 ਲੋਕਾਂ ਦੇ ਵੇਰਵੇ ਤਾਂ ਸਾਡਾ ਭਾਈਚਾਰਾ ਇਕੱਠਾ ਕਰੀ ਫਿਰਦਾ। ਜਿਹੜੇ ਕਹਿੰਦੇ ਆ ਜੀ 35,000, ਮੈਂ ਕਹਿੰਦਾ ਵੀ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਹੋ ਜਾਣਾ ਚਾਹੀਦਾ, ਕਿਉਂਕਿ ਸਰਕਾਰਾਂ ਤਾਂ ਹਰਾਮੀ ਪੁਣੇ ਤੇ ਉਤਰੀਆਂ ਹੋਈਆਂ ਨੇ, ਇਹਨਾਂ ਨੇ ਕੁਝ ਕਰਨਾ। ਜਿਹੜੇ ਹਿੰਦੂ ਅੱਤਵਾਦੀ ਰੌਲਾ ਪਾ ਰਹੇ ਨੇ, ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰ ਰਹੇ ਨੇ ਕਿ ਤੁਸੀਂ 35,000 ਮਾਰਤੇ, ਉਹਨਾਂ ਨੂੰ ਕਹੀਏ ਕਿ ਆਹ ਖੋਲਤਾ ਦਫ਼ਤਰ ਸਾਈਡ ਤੇ, ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਾ ਇੱਕ ਦਫ਼ਤਰ ਖੋਲ ਦੇਣਾ ਚਾਹੀਦਾ। ਆਹ ਕੰਪਿਊਟਰ ਵਾਲਾ ਮੁੰਡਾ, ਤੁਹਾਡਾ ਹਿੰਦੂ ਭਾਈਚਾਰਾ ਬੈਠੇ ਇੱਥੇ, ਅਸੀਂ ਰੋਟੀ ਪਾਣੀ ਦਾ ਤੁਸੀਂ ਲਿਆਓ ਜੀ ਡਾਟਾ ਪੂਰਾ ਪੰਜਾਬ ਦਾ ਲੱਭ ਕੇ, ਪੰਜਾਬ ਦੇ 12-13 ਹਜ਼ਾਰ ਪਿੰਡਾਂ ਚੋਂ, ਸ਼ਹਿਰਾਂ ਚੋਂ
ਲਿਆਓ ਲੱਭ ਕੇ, ਇੱਥੇ ਉਹਨਾਂ ਨੂੰ ਰੋਟੀ ਪਾਣੀ ਵੀ ਮਿਲੂ, ਸਭ ਕੁਝ ਮਿਲੂ। ਬਣਾਓ ਕੰਪਿਊਟਰ ਦੇ ਉੱਤੇ ਸਾਰਾ ਰਿਕਾਰਡ, ਕਿਹੜਾ ਸੀ, ਕਿੱਥੋਂ ਦਾ ਸੀ ਤੇ ਕਿਵੇਂ ਮਾਰਿਆ, ਲਿਆਓ ਉਹਦੀ ਅਖਬਾਰ ਦੀ ਖਬਰ। ਜੇ ਨਹੀਂ ਤਾਂ ਮੈਂ ਖੁਦ ਕਹਿਣਾ, ਵੈਸੇ ਤਾਂ ਦਰਬਾਰ ਸਾਹਿਬ ਦੇ ਵਿੱਚ ਲਾਇਬ੍ਰੇਰੀ ਹੈ, ਉੱਥੇ ਹਰ ਅਖਬਾਰ ਪਿਆ, ਹਿੰਦੀ, ਅੰਗਰੇਜ਼ੀ, ਪੰਜਾਬੀ ਸਭ ਪਏ ਨੇ, ਬਹੁਤ ਵੱਡਾ ਹੈਗਾ। ਪਰ ਇੱਥੇ ਮੈਂ ਅਜੀਤ ਸਾਰਾ ਰੱਖਿਆ ਹੋਇਆ 1982 ਤੋਂ 95 ਤੱਕ ਦਾ। ਇਸ ਸਾਰੇ ਸਮੇਂ ਦੌਰਾਨ ਜਿਹਨੂੰ ਕੋਈ ਖਬਰ ਚਾਹੀਦੀ ਆ ਵੀ ਭਾਈ ਸਾਡਾ ਬੰਦਾ, ਉਹ ਅਸੀਂ ਚਾਹਾਂਗੇ ਕਿ ਭਾਈ ਇਹ ਜਿਹੜਾ 35,000 ਵਾਲਾ ਸਾਡੇ ਕਲੰਕ ਲਾਉਣ ਨੂੰ ਫਿਰਦੇ ਹੋ, ਅਸੀਂ ਤੁਹਾਡੇ ਲਾ ਕੇ ਭੇਜੀਏ। ਸਾਡੇ ਤਾਂ 17,000 ਦਾ ਡਾਟਾ ਇਕੱਠਾ ਕਰੀ ਫਿਰਦੇ ਆ ਲੋਕ। 17,000 ਬੰਦੇ ਤਾਂ 17 ਵੀ ਜੇ ਬੇਦੋਸ਼ੇ ਨਜਾਇਜ਼ ਕਤਲ ਕੀਤੇ ਹੋਣ ਉਹ ਗਲਤ ਹੈ, ਤੇ ਇੱਥੇ ਤਾਂ ਕਤਲ ਕਰਨ ਤੋਂ ਬਾਅਦ ਉਹਦਾ ਢਿੱਡ ਪਾੜ ਕੇ ਉਹਦੇ ਵਿੱਚ ਸਾਰਾ ਟਾਣਾ ਪੇਟਾ ਕੱਢ ਕੇ ਕਿ ਚੰਗੀ ਤਰ੍ਹਾਂ ਨਸਾਂ ਦੇ ਵਿੱਚ ਹਵਾ ਜਿਹੜੀ ਆ ਉਹ ਨਿਕਲ ਜੇ ਤੇ ਪਾਣੀ ਭਰ ਜੇ ਤੇ ਡੁੱਬਿਆ ਰਵੇ ਬੰਦਾ। ਜਦੋਂ ਕਿਤੇ ਹਰੀਕੇ ਪੱਤਣ ਕੋਲ ਦੀ ਲੋਕ ਲੰਘਦੇ ਆ ਅੱਜ ਕੱਲ ਤਾਂ ਖਾਸ ਤੌਰ ਤੇ ਲੋਕਾਂ ਦਾ ਦਿਲ ਭਰ ਆਉਂਦਾ ਵੀ ਇੱਥੇ ਸਾਡੇ ਪਤਾ ਨਹੀਂ ਕਿਹਨੂੰ ਕਿਹਨੂੰ ਇੱਥੇ ਉਹਨਾਂ ਨੇ ਕਾਤਲਾਂ ਨੇ, ਪਾਪੀਆਂ ਨੇ, ਦੁਸ਼ਟਾਂ ਨੇ ਇੱਥੇ ਡੁਬੋਇਆ। ਸੋ ਜਿਹੜਾ ਭਾਰਤੀ ਸਟੇਟ ਨੇ ਫਿਲਮ ਦੇ ਖਿਲਾਫ ਰੌਲਾ ਪਾਇਆ ਹੈ, ਉਹ ਗੱਲ ਬਿਲਕੁਲ ਉਹੀ ਬਣੀ ਪਈ ਹੈ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ। ਡਿਜੀਟਲ ਹਮਲਾ, ਇਹਦੇ ਵਿੱਚ ਸਾਰੇ ਭਾਰਤ ਨੇ ਇੱਕ ਝੂਠਾ, ਪਖੰਡ ਦਾ, ਦੰਭ ਦਾ, ਸਾਮ ਦਾਮ ਦੰਡ ਭੇਦ ਵਾਲਾ ਹਮਲਾ ਜਿਹੜਾ, ਇਹਦਾ ਟਾਕਰਾ ਸੱਚ ਨਾਲ ਹੀ ਕਰ ਸਕਦੇ। ਹੁਣ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ, ਭਾਈ ਜੇ ਅਸੀਂ ਫਿਲਮ, ਸਾਡੀ ਕੌਮ ਨੇ ਇੱਕ ਫਿਲਮ ਦੇਖਣੀ ਹੈ, ਤੁਸੀਂ ਕਹਿੰਦਾ ਦੇਖਣ ਨਹੀਂ ਦੇਣੀ, ਤੁਹਾਨੂੰ ਫੇਲ ਕਰਤਾ ਪੰਜਾਬ ਨੇ। ਪੰਜਾਬ ਦੇ ਹਰ ਗਲੀ ਮੋੜ ਤੇ ਪੰਜਾਬ ਦੇ ਵਿੱਚ ਫਿਲਮ ਜਿਹੜੀ ਆ ਲੋਕ ਲਾਈ ਬੈਠੇ ਆ। ਪੰਜਾਬ ਦੇ ਹਿੰਦੂ ਕਹਿ ਰਹੇ ਨੇਗੇ ਕਿ ਜੇ ਲਾਈਟ ਚਲੇਗੀ ਸਾਡੇ ਜਨਰੇਟਰ ਦੀ ਤਾਰ ਲੈ ਲਿਓ ਤੁਸੀਂ। ਕੋਈ ਇਹੋ ਜਿਹਾ ਮਸਲਾ ਨਹੀਂ, ਕੋਈ ਇੱਥੇ ਭੜਕਾਹਟ ਨਹੀਂ ਹੋ ਰਹੀ। ਲੋਕ ਫਿਲਮ ਨੂੰ ਫਿਲਮ ਵਾਂਗੂ ਦੇਖ ਰਹੇ ਆ ਤੇ ਆਪਣੇ ਦਰਦ ਨੂੰ ਚੇਤੇ ਕਰਕੇ ਲੋਕ ਰੋ ਰਹੇ ਨੇ। ਹੁਣ ਤੁਸੀਂ ਰੋਣ ਵੀ ਨਹੀਂ ਦੇਣਾ। ਖੈਰ, ਮੰਨ ਲਈ ਗੱਲ ਤੁਹਾਡੀ ਕਿ ਫਿਲਮ ਜਿਹੜੀ ਆ ਅਸੀਂ ਤੁਹਾਨੂੰ ਦੇਖਣ ਨਹੀਂ ਦੇਣੀ, ਤੁਸੀਂ ਇਹ ਕਹਿੰਦੇ ਹੋ ਨਾ, ਅਸੀਂ ਦੇਖ, ਤੁਹਾਡੀ ਲੈ ਗਈ। ਹੁਣ ਅਸੀਂ ਤੁਹਾਨੂੰ ਕਹਿੰਦੇ ਹਾਂ, ਤੁਹਾਡੇ ਕੋਲ ਇੰਡੀਆ ਕੋਲ ਬੜੇ ਸਾਧਨ ਹੈ, ਬਾਲੀਵੁੱਡ ਕਹਿੰਦੇ ਹੋ ਜਿਹਨੂੰ, ਬੜੇ ਵੱਡੇ ਵੱਡੇ ਕਲਾਕਾਰ ਨੇ, ਬੜੀ ਤਕਨੀਕ ਆ। ਜੇ ਤੁਹਾਨੂੰ ਸਿੱਖਾਂ ਦੇ ਪੱਖ ਵਾਲੀ ਇਹ ਫਿਲਮ, ਜਿਹਦੇ ਚ ਇੱਕ ਨਿੱਕਾ ਜਿਹਾ ਹਿੱਸਾ ਹੀ ਆ ਅਜੇ, ਇਹ ਤੁਹਾਨੂੰ ਚੰਗੀ ਨਹੀਂ ਲੱਗੀ, ਤੁਸੀਂ ਆਪਦੇ ਪੱਖ ਤੋਂ ਫਿਲਮ ਬਣਾਓ। ਜੋ ਤੁਸੀਂ ਭਿੰਡਰਾਂ ਵਾਲੇ ਸੰਤਾਂ ਬਾਰੇ, ਜੋ ਤੁਸੀਂ ਖਾਲਿਸਤਾਨ ਬਾਰੇ ਤੇ ਜੁਝਾਰੂਆਂ ਬਾਰੇ ਕਹਿਣਾ ਚਾਹੁੰਦੇ ਹੋ, ਕਹੋ, ਦੱਬ ਕੇ ਕਹੋ ਜੀ। ਸਾਡੀ ਫਿਲਮ ਨੂੰ ਤਾਂ ਸੈਂਸਰ ਬੋਰਡ ਨੇ ਪਾਸ ਨਹੀਂ ਸੀ ਕੀਤਾ, ਤੁਹਾਡੀ ਵਾਲੀ ਫਿਲਮ ਨੂੰ ਤਾਂ ਟੈਕਸ ਮਾਫ ਹੋ ਜਾਣਾ। ਸਾਨੂੰ ਤਾਂ ਪਿੰਡਾਂ 'ਚ ਆਪ ਹੀ ਲਾ ਕੇ ਡੰਗ ਸਾਰਨਾ ਪੈ ਰਿਹਾ, ਤੁਹਾਨੂੰ ਤਾਂ ਸਿਨੇਮਿਆਂ ਦੇ ਵਿੱਚ ਪੂਰੇ ਦੇ ਪੂਰੇ ਹਾਲ ਬੁੱਕ ਕਰਾ ਦੇਣੇ ਆ ਤੁਹਾਡੇ ਸਰਕਾਰ ਨੇ। ਇਹ ਤਾਂ ਬੜਾ ਪੁੰਨ ਦਾ ਕੰਮ ਆ ਜੀ, ਦੇਖੋ ਫਿਲਮ। ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਤੁਸੀਂ ਰੱਜ ਕੇ ਆਪਦੀ ਫਿਲਮ ਦੇਖੋ, ਤੁਸੀਂ ਬਣਾਓ ਤੇ ਦੇਖੋ। ਪਰ ਸਾਨੂੰ ਪਤਾ ਤੁਸੀਂ ਇਸ ਪਾਸੇ ਤੁਰਨਾ ਨਹੀਂ। ਕਿਉਂ ਨਹੀਂ ਤੁਰਨਾ? ਕਿਉਂ ਤੁਸੀਂ ਆਪ ਇਹੋ ਜਿਹੀ ਕੋਈ ਫਿਲਮ ਨਹੀਂ ਬਣਾ ਰਹੇ ਜਿਹੜੀ ਤੁਹਾਡੇ ਪੱਖ ਦੀ ਹੋਵੇ? ਅਸੀਂ ਤੁਹਾਨੂੰ ਖੁੱਲੀ ਛੁੱਟੀ ਦਿੰਨੇ। ਇਹਦੇ ਨਾਲੋਂ ਪਹਿਲਾਂ ਬੜੀਆਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰਕੇ ਦੇਖ ਲਈਆਂ, ਬੜੀਆਂ ਤੁਸੀਂ ਫਿਲਮਾਂ ਬਣਾਈਆਂ, ਬੜੇ ਤੁਸੀਂ ਕਿਤਾਬਾਂ ਲਿਖ ਕੇ ਹੋਰ ਕਈ ਤਰੀਕਿਆਂ ਨਾਲ ਆਪਦਾ ਪੱਖ ਰੱਖੇ, ਪਰ ਕਹਾਣੀ ਤੁਹਾਡੇ ਮੇਚ ਨਹੀਂ ਆਉਂਦੀ, ਲੋਟ ਨਹੀਂ ਆਉਂਦੀ। ਹੋ ਕੀ ਰਿਹਾ ਹੈ? ਤੁਹਾਡੇ ਇਸ ਝੂਠ ਨੂੰ ਸਾਡੇ ਸੱਚ ਦੀ ਇੱਕ ਨਿੱਕੀ ਜੀ ਕਣੀ ਨਾਲ ਹੀ ਸਾਰਾ ਸੁਆਹ ਹੋ ਜਾਂਦਾ ਤੁਹਾਡਾ। ਕਿਵੇਂ? ਸਾਨੂੰ ਤੁਹਾਡੀ ਪੂਰੀ ਦੀ ਪੂਰੀ ਭੈੜੀ, ਮਾੜੀ, ਗਲਤ ਫਿਲਮ, ਤੁਸੀਂ ਪੂਰਾ ਜ਼ੋਰ ਲਾ ਰਹੇ ਹੋ, 40 ਸਾਲ ਤੋਂ ਲੱਗੇ ਹੋਏ ਹੋ ਵੀ ਸਿੱਖਾਂ ਦੇ ਨਾਇਕਾਂ ਨੂੰ, ਸਿੱਖਾਂ ਕੋਲੋਂ ਗਾਲਾਂ ਕਢਾਉਣੀਆਂ, ਕਰੋੜਾਂ ਰੁਪਏ ਖਰਚ ਚੁੱਕੇ ਹੋ ਇਹ ਸਿੱਖਾਂ ਦੇ ਮਨਾਂ 'ਚ ਪਾਉਣਾ ਕਿ ਭਿੰਡਰਾਂ ਵਾਲੇ ਸੰਤ ਗਲਤ ਸੀ, ਖਾੜਕੂ ਬੜੇ ਭੈੜੇ ਸੀ ਤੇ ਖਾਲਿਸਤਾਨ ਇੱਕ ਗਲਤ ਚੀਜ਼ ਹੈ। ਤੁਹਾਡੀ ਗੱਲ ਬਣੀ ਨਹੀਂ, ਉਹ ਗਾਂਵ ਨਹੀਂ ਬਣਨੀ। ਮੈਂ
ਕਿਤੇ ਗੱਲ ਕਰਦੇ ਅਸੀਂ ਕਿ ਪਿਛਲੀ ਪੀੜ੍ਹੀ ਅਨਪੜ੍ਹ ਸੀ, ਅੱਧ-ਪੜ੍ਹ ਸੀ। ਅੱਜ ਪੜ੍ਹਿਆਂ ਲਿਖਿਆਂ ਦਾ ਜ਼ਮਾਨਾ। ਸਾਡੇ ਵੇਲੇ ਅਖਬਾਰਾਂ ਰਾਹੀਂ, ਦੂਰਦਰਸ਼ਨ ਰਾਹੀਂ, ਹੋਰ ਕਈ ਤਰੀਕਿਆਂ ਰਾਹੀਂ ਸਿੱਖਾਂ ਨੂੰ ਗੁੰਮਰਾਹ ਕਰਨ ਦਾ ਏਜੰਡਾ ਚੱਲਦਾ ਸੀ। ਪਰ ਸਾਡੇ ਬਜ਼ੁਰਗਾਂ ਨੇ ਫੇਰ ਕਰਤਾ। ਜਿਸ ਮਰਜ਼ੀ ਮੋੜ ਤੇ ਲੋੜ ਪਈ, ਸਾਡੇ ਬਜ਼ੁਰਗਾਂ ਨੇ ਕਹਿਣਾ ਨਹੀਂ ਓਏ, ਨਾ ਸੰਤ ਮਾੜੇ ਸੀ, ਨਾ ਜੁਝਾਰੂ ਮਾੜੇ ਸੀ, ਨਾ ਖਾਲਿਸਤਾਨ ਗਲਤ ਹੈ, ਤਾਂ ਸਰਕਾਰ ਮਾੜੀ। ਮੈਂ ਕਿਹਾ ਸੀ ਕਿ ਅੱਜ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਿਹੜੇ ਸੋਸ਼ਲ ਮੀਡੀਆ ਵਰਤਦੇ ਨੇ, ਹੁਣ ਤੁਹਾਡੀ ਪਰਖਾ, ਤੁਸੀਂ ਪਹਿਲਾਂ ਵਾਲਿਆਂ ਨੂੰ ਤਾਂ ਕਹਿ ਦਿੰਦੇ ਹੋ ਉਹਨਾਂ ਨੂੰ ਸਮਝ ਘੱਟ ਸੀ, ਹੁਣ ਤੁਸੀਂ ਦੇਖਾਂ। ਪਰ ਮੁੰਡਿਆਂ ਨੇ ਕਮਾਲ ਕਰਤੀ ਪਿਛਲੇ 5 ਦਿਨ ਤੋਂ। ਪੈਰ ਗੱਡ ਕੇ, ਕਿਹੜੀ ਕੋਈ ਜਥੇਬੰਦੀ ਹੈ ਜੀ ਮੂਹਰੇ ਲੱਗੀ ਹੋਈ, ਕੋਈ ਅਗਵਾਈ ਕਰ ਰਿਹਾ, ਕੋਈ ਜਥੇਬੰਦੀ, ਕੋਈ ਆਗੂ? ਬਿਲਕੁਲ ਨਹੀਂ। ਸਾਡੀ ਆਮ ਸੰਗਤ, ਜਿਨ੍ਹਾਂ ਨੌਜਵਾਨਾਂ 'ਚ 100 ਘਾਟਾਂ ਹੋਣਗੀਆਂ, ਪਤਤ ਹੋਣਗੇ, ਹੋਰ ਬੜੀਆਂ ਗੜਬੜਾਂ ਹੋਣ, ਪਰ ਪੂਰਾ ਪੈਰ ਗੱਡ ਕੇ ਪੰਥ ਲਈ, ਕੌਮ ਲਈ ਆਪਦਾ ਪੱਖ ਪੇਸ਼ ਕਰ ਰਹੇ ਨੇ। ਇਹੀ ਉਹ ਨੁਕਤਾ ਹੈ ਜਿਹਦੇ ਤੋਂ ਇੰਡੀਆ ਦੀਆਂ ਹਿੰਦੂ ਕੱਟੜਵਾਦੀਆਂ ਚੀਕਾਂ ਪੈ ਰਹੀਆਂ ਨੇ। ਉਹ ਕਹਿੰਦੇ ਜੇ ਅਸੀਂ 10 ਕਰੋੜ ਕੀ 100 ਕਰੋੜ ਲਾ ਕੇ ਵੀ ਫਿਲਮ ਬਣਾਈਏ, ਜਿਨ੍ਹਾਂ ਨੂੰ ਗੁੰਮਰਾਹ ਕਰਨਾ ਉਹਨਾਂ ਨੇ ਦੇਖਣੀ ਹੋਈ ਨਹੀਂ। ਜਿਨ੍ਹਾਂ ਸਿੱਖਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਕਹਾਉਣਾ ਕਿ ਭਿੰਡਰਾਂ ਵਾਲੇ ਸੰਤ ਗਲਤ ਸੀ, ਇੰਦਰਾ ਗਾਂਧੀ ਠੀਕ ਸੀ, ਵੈਦਿਆ ਨੂੰ ਮਾਰਨਾ ਗਲਤ ਸੀ, ਵੈਦਿਆ ਤਾਂ ਬੰਦਾ ਹੀ ਬੜਾ ਵਧੀਆ ਸੀ। ਇਹ ਇੱਕ ਬੜੀ ਇਹਨਾਂ ਦੀ ਸਕੀਮ ਆ ਕਿ ਸਿੱਖਾਂ ਤੋਂ ਕਹਾਉਣਾ ਕਿ ਸਾਡਾ ਤਾਂ ਤੁਸੀਂ ਜੀ ਬਚਾਅ ਕਰਤਾ, ਜਿਹੜਾ ਇੱਥੇ ਉਹ ਮਾਰਤੇ ਸਾਰੇ, ਸ਼ਾਂਤੀ ਹੋ ਗਈ। ਇਹ ਗੱਲ ਕਹਾਉਣ ਲਈ ਵਿਚਾਰੇ 40 ਸਾਲ ਹੋ ਗਏ ਕਲਪਦਿਆਂ, ਤੇ ਇਹਨਾਂ ਨੂੰ ਪਤਾ ਜੇ ਅਸੀਂ ਕੋਈ ਫਿਲਮ ਬਣਾ ਵੀ ਲਈਏ ਉਹ ਚੱਲਣੀ ਨਹੀਂ। ਇੱਥੇ ਪੰਜਾਬ ਦੀ ਧਰਤੀ ਤੇ ਇੱਕ ਸਧਾਰਨ ਕਿਸੇ ਨੇ ਫਿਲਮ ਬਣਾਈ ਪਿੱਛੇ ਜੇ, ਜਿਹਦਾ ਹੀਰੋ ਪੁਲਿਸ ਵਾਲਾ ਬਣਾ ਬੈਠੇ ਕਿਤੇ। ਉਹ ਫਿਲਮ ਆਮ ਕਮਰਸ਼ੀਅਲ ਫਿਲਮ ਸੀ, ਉਹ ਲੋਕਾਂ ਨੇ ਦੇਖੀ ਹੋਈ ਨਹੀਂ। ਕਿਉਂ ਨਹੀਂ ਦੇਖੀ? ਕਿਉਂਕਿ ਪੰਜਾਬ ਦੀ ਧਰਤੀ ਆ ਜਿਹੜੀ, ਉਹ ਹੱਕ ਸੱਚ ਨਾਲ ਖੜਦੀ ਹੈ। ਤੇ ਪੰਜਾਬ ਦੀ ਧਰਤੀ ਤਾਂ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਖਾਕੀ ਵਰਦੀ ਪਾਈ ਹੋਵੇ ਤੇ ਕੋਈ ਇਮਾਨਦਾਰ ਹੋਵੇ। ਇਹ ਨਹੀਂ ਕਿ ਹੁੰਦੇ ਹੀ ਨਹੀਂ। ਇਸੇ ਵਰਦੀ ਵਿੱਚੋਂ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਭਾਈ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਲਾਭ ਸਿੰਘ ਵਰਗੇ ਬੇਸ਼ੁਮਾਰ ਸਿੰਘ ਨਿਕਲੇ ਇਸ ਵਰਦੀ ਬਾਰੇ। ਪਰ ਜਨਰਲ ਆਮ ਪਰਸੈਪਸ਼ਨ ਜਿਹੜਾ ਉਹ ਇਸ ਵਰਦੀ ਬਾਰੇ ਇਹ। ਸੋ ਜਿਹੜਾ ਇੰਡੀਆ ਨੇ ਹਮਲਾ ਬੋਲਿਆ ਹੋਇਆ, ਜਿਹੜੀ ਇੰਡੀਆ ਦੀ ਲੋੜ ਆ, ਜਿੱਥੋਂ ਇੰਡੀਆ ਹਾਰਦਾ, ਜਿੱਥੋਂ ਸਿੱਖ ਜਿੱਤਦੇ ਆ, ਉਹ ਆਹੀ। ਸੋ ਜਿਹੜੀ ਇਹ ਚੀਕ ਪੁਕਾਰ, ਇਹ ਰੰਡੀ ਰੋਣਾ ਇੰਡੀਆ ਦਾ, ਇਹਨੂੰ ਇੰਜੋਏ ਕਰੋ, ਇਹਦਾ ਆਨੰਦ ਲਓ। ਜਿਵੇਂ ਦਲਜੀਤ ਦੋਸਾਂਝ ਨੇ ਲਾਹੀ ਆ, ਰਵਨੀਤ ਬਿੱਟੂ ਕਹਿੰਦਾ ਜੀ ਮੈਂ ਫਲਾਨੇ ਗਾਣੇ ਕਰਕੇ ਤੇ ਕੇਸ ਕਰਨਾ। ਉਹ ਕਹਿੰਦਾ ਭਾਈ ਤੁਸੀਂ ਤਾਂ ਨੈਸ਼ਨਲ ਅਵਾਰਡ ਦਿੱਤਾ ਹੋਇਆ ਉਸ ਫਿਲਮ ਦਾ, ਉਸ ਗਾਣੇ ਦਾ, ਕਿਵੇਂ ਕਰੇ? ਉਵੇਂ ਹੀ ਆਪਾਂ ਇਸ ਫਿਲਮ ਜਾਂ ਇਸ ਸਾਰੇ ਕਾਸੇ ਦੇ ਵਿੱਚ ਜੇਤੂ ਆ। ਸਾਡੀ ਕੌਮ ਅੱਜ ਵੀ ਉਸ ਜੰਗ ਦੇ ਵਿੱਚ ਉੱਤੇ ਹੈ। ਸਾਡੇ ਇੰਨੇ ਭਾਰੀ ਨੁਕਸਾਨ, ਸਰੀਰਕ ਨੁਕਸਾਨ, ਹੋਰ ਗੜਬੜਾਂ ਦੇ ਬਾਵਜੂਦ ਇੰਡੀਆ ਇਸ ਗੱਲੋਂ ਪਿੱਟਿਆ ਫਿਰਦਾ ਕਿ ਫਿਲਮ ਆਈ ਹੈ, ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋ। ਆਮ ਆਦਮੀ ਪਾਰਟੀ ਦਾ ਸਿੱਖ ਹੋਵੇ, ਬੀਜੇਪੀ ਦਾ ਸਿੱਖ ਹੋਵੇ, ਕਾਂਗਰਸ ਦਾ ਸਿੱਖ ਹੋਵੇ, ਜਾਂ ਕਿਸੇ ਹੋਰ ਧੜੇ ਧਿਰ ਦਾ ਸਿੱਖ ਹੋਵੇ, ਇਸ ਮੌਕੇ ਹਰ ਸਿੱਖ ਕਹਿ ਰਿਹਾ ਕਿ ਇਸ ਫਿਲਮ ਰਾਹੀਂ ਸਾਡੀ ਕੌਮ ਦਾ ਦਰਦ ਬਿਆਨ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਆਵੇ। ਕੇਵਲ ਢਿੱਲੋਂ ਜਿਹੜਾ ਬੀਜੇਪੀ ਨੇ ਬਣਾਇਆ, ਉਹ ਵੀ ਕਹਿੰਦਾ ਫਿਰਦਾ। ਇੱਥੇ ਤਾਂ ਹੁਣ ਇਹੋ ਜਿਹਾ ਮਾਹੌਲ ਬਣਦਾ ਦਿਖ ਰਿਹਾ
ਕਿ ਇੰਡੀਆ ਦੀ ਸਾਰੀ ਜਿਹੜੀ ਮਿਹਨਤ ਆ ਉਹ ਸਿਫਰ ਹੋ ਰਹੀ ਹੈ ਇਹ ਖਾਲਿਸਤਾਨ ਦੇ ਹੱਕ ਵਿੱਚ ਕਿ ਹੋਰ ਲੋਕ ਕੀ ਕਰਨ, ਹੋਰ ਕਿਹੜੇ ਰਾਹ ਤੁਰਨ। ਸੋ ਜਿਹੜਾ ਬੀਜੇਪੀ ਦਾ ਏਜੰਡਾ, ਜਿਹੜਾ ਇਸ ਮੁਲਕ ਦਾ ਏਜੰਡਾ, ਉਹਨਾਂ ਨੇ ਹਟਣਾ ਨਹੀਂ। ਉਹਨਾਂ ਦੀ ਪੂਰੀ ਜਿੱਦ ਫੜੀ ਹੋਈ ਹੈ ਕਿ ਜੀ ਅਸੀਂ ਸਿੱਖਾਂ ਤੋਂ ਇਹ ਕਹਾ ਲੈਣਾ ਇੱਕ ਨਾ ਇੱਕ ਦਿਨ। ਲੱਗੇ ਰਹਿਣ ਤੋਂ ਮੰਗੇਰੀ ਲਿਆਲ ਕੇ ਹਸੀਨ ਸੁਪਨੇ। ਪਰ ਹਿੰਦੂ ਕੱਟੜਵਾਦ ਜਿਹੜਾ ਜਿੰਨਾ ਨੰਗਾ ਨਾਚ ਨੱਚ ਰਿਹਾ ਉਹਦੀ ਗੱਲ ਕਰਨੀ ਬਣ। ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਬੰਦੇ ਰਹਿ ਗਏ ਨਾ ਅਜੇ ਤੱਕ, ਉਹ ਵੀ ਇੱਕ ਦਿਨ ਕਹਿਣਗੇ ਲਾਲਿਆਂ ਨੂੰ ਬਈ ਸਾਨੂੰ ਮਿਸਟਰ ਜਨਾਹ ਕਹਿੰਦਾ ਤਾਂ ਹੁੰਦਾ ਸੀ, ਅਸੀਂ ਮੰਨੀ ਨਹੀਂ ਸੀ ਗੱਲ ਉਹਦੀ। ਜਨਾਹ ਕਹਿੰਦਾ ਹੁੰਦਾ ਸੀ ਜੇ ਸਿੱਖੋ ਤੁਸੀਂ ਇਹਨਾਂ ਨੂੰ ਨਾ ਗੁਲਾਮ ਸਾਥੀ ਦੇ ਰੂਪ ਚ ਦੇਖਿਆ ਹਿੰਦੂਆਂ, ਅਸਲੀਅਤ ਤੁਹਾਨੂੰ ਉਦੋਂ ਸਮਝ ਲੱਗੂ ਜਦੋਂ ਇਹ ਹਾਕਮ ਹੋਣਗੇ। ਵਾਕਿਆ ਹੀ ਆ ਜਿਹੜੀਆਂ ਰੌਣਕਾਂ ਹੁਣ ਦਿਖਾਈਆਂ, ਜਿਹੜੀ ਔਕਾਤ ਦਿਖਾਈ, ਅੱਜ ਤੱਕ ਇਹ ਕਹਿ ਕੇ ਪ੍ਰਗਟਾਉਂਦੇ ਰਹੇ ਕਿ ਅਸੀਂ ਤਾਂ ਗੁਰੂ ਸਾਹਿਬਾਨ ਦਾ ਦੇਣ ਨਹੀਂ ਦੇ ਸਕਦੇ, ਅਸੀਂ ਤਾਂ ਗੁਰੂ ਸਾਹਿਬਾਨ ਦੇ ਬਲਿਹਾਰੇ ਜਾਂਦੇ ਹਾਂ, ਅਸੀਂ ਤਾਂ ਖਾਲਸਾ ਪੰਥ ਦੀ ਸਾਧਨਾ, ਇਹ ਕਹਿੰਦੇ ਆ ਜੀ ਉਹ ਹੋਈ ਹਿੰਦੂਆਂ ਦੀ ਰਾਖੀ ਲਈ। ਤੁਹਾਨੂੰ ਪਤਾ ਨਹੀਂ ਕਹਿੰਦੇ ਕਿਵੇਂ ਗਜਨੀ ਦੇ ਬਾਜ਼ਾਰ ਦੇ ਵਿੱਚ ਸਾਨੂੰ ਬੇਪੱਤ ਹੋਣ ਤੋਂ ਬਚਾ। ਪਰ ਉਹ ਵੇਲਾ ਚਲੇ ਗਿਆ ਜੀ। ਅੱਜ ਦਾ ਹਿੰਦੂ ਕੱਟੜਵਾਦ ਜਿੰਨੀ ਨੀਚਤਾ ਦਿਖਾ ਰਿਹਾ ਹੈ, ਤੌਬਾ ਭਲੀ। ਕੁਫਰ, ਜਿਹੜਾ ਕੁਫਰ ਜਿਹਨੂੰ ਕਹੀਦਾ, ਕੁਫਰ ਦਾ ਸਿਖਰ ਹੋਇਆ ਪਿਆ। ਸ਼ਰੇਆਮ ਗੁਰੂ ਸਾਹਿਬਾਨ ਦੇ ਮੁਤਲਕ ਨੀਚਤਾ ਭਰੀਆਂ ਗੱਲਾਂ ਬੜੀ ਮੌਜ ਨਾਲ ਲਿਖ ਰਹੇ। ਤੇ ਜਿਹੜੇ ਸਾਡੇ ਭਾਈਆਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੋਇਆ, ਉਹਨਾਂ ਨੂੰ ਧਰਤੀ ਵੇਲ ਨਹੀਂ ਦੇ ਰਹੀ। ਉਹਨਾਂ ਨੂੰ ਇਸ ਮੌਕੇ ਸ਼ਰਮਸ਼ਾਰ ਹੋਣਾ ਪੈ ਰਿਹਾ ਕਿ ਲਿਖੀ ਕੀ ਜਾਂਦੇ। ਇਸ ਮੌਕੇ ਹਿੰਦੂ ਕੱਟੜਵਾਦ, ਜਿਵੇਂ ਕਹਿੰਦੇ ਆ ਕੋਈ ਮੁਰਦਾ ਰਹਿ ਹੀ ਨਹੀਂ ਗਿਆ। ਸਾਰੇ ਜਿਹੜੇ ਨੇ ਲਗਾਤਾਰ ਖੱਫਣ ਪਾੜ ਰਹੇ ਨੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਾਮਰੇਡਾਂ ਦੀ ਗੱਲ ਚੱਲਦੀ ਆ, ਹਰਦੇਵ ਅਰਸ਼ੀ ਦਾ, ਇਹ ਬੜੇ ਸਿਆਣੇ ਬਣਦੇ ਆ ਪਰ ਖੜੇ ਹਮੇਸ਼ਾ ਜ਼ੁਲਮ ਵੱਲ ਹੁੰਦੇ। ਜਦੋਂ ਸਾਡੀ ਕੌਮ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਇਹ ਸਰਕਾਰ ਤੋਂ ਅਸਲਾ ਲੈ ਕੇ ਸਿੱਖਾਂ ਨੂੰ ਮਾਰਦੇ ਫਿਰਦੇ ਸੀ। ਜਤਿੰਦਰ ਪੰਨੂ ਵਰਗੇ, ਜਿਹੜਾ ਆਨੰਦ, ਜਗਜੀਤ ਆਨੰਦ, ਅਵਤਾਰ ਪਾਸ਼, ਕਿਸੇ ਨੇ ਕਸਰ ਨਹੀਂ ਛੱਡੀ। ਤੇ ਹੁਣ ਫੇਰ ਮੱਤਾਂ ਦੇਣ ਤੁਰੇ ਹੋਏ ਨੇ। ਤੁਸੀਂ ਐਂ ਕਰਨਾ ਸੀ ਨਾ ਭਾਈ, ਤੁਹਾਡੇ ਮਗਰ ਕਿਉਂ ਲੱਗੀਏ। ਅੱਜ ਜੇ ਸਿੱਖਾਂ ਨੇ ਦੁਸ਼ਮਣ ਦੇ ਉੱਤੇ ਫਤਿਹ ਪਾਈ ਹੋਈ ਹੈ, ਜੇ ਅੱਜ ਸਿੱਖਾਂ ਦਾ ਹੱਥ ਉੱਤੇ ਆ, ਉਹ ਇਸ ਕਰਕੇ ਆ ਵੀ ਅਸੀਂ ਤੁਹਾਡੀ ਮੰਨੀ ਨਹੀਂ। ਇਸ ਮੌਕੇ ਚਮਕੀਲਾ ਫਿਲਮ ਦੀ ਹਮਾਇਤ ਕਰਨ ਵਾਲੇ ਉਹ ਸਾਰੇ ਦਿਲਜੀਤ ਨੂੰ ਗਦਾਰ ਕਹਿ ਕੇ ਪਿੱਟਣ ਲੱਗੇ ਹੋਏ ਨੇ। ਅਖੇ ਜੀ ਇਹ ਤਾਂ ਖਾਲਿਸਤਾਨੀ ਨਿਕਲੇ। ਕਮਾਲ ਦੀ ਗੱਲ ਹੈ, ਦਿਲਜੀਤ ਵੀ ਕਹਿੰਦਾ ਹੋਣਾ ਵੀ ਇਹ ਕਿਹੜੀ ਨਸਲ ਹੋਈ। ਜਦੋਂ ਇੰਡੀਆ ਦਾ ਤਿਰੰਗਾ ਚੱਕ ਕੇ ਮੋਦੀ ਨੂੰ ਮਿਲਣ ਗਿਆ, ਜਦੋਂ ਅਮਿਤਾਭ ਬੱਚਨ ਕੋਲ ਗਿਆ, ਉਦੋਂ ਤਾਂ ਤੁਸੀਂ ਕਹਿੰਦੇ ਸੀ ਦਿਲਜੀਤ ਬੜਾ ਵਧੀਆ। ਹੁਣ ਇੱਕ ਫਿਲਮ ਕੀਤੀ ਆ, ਫਿਲਮ ਦੇ ਵਿੱਚ ਮੇਰਾ ਰੋਲ ਆ। ਜਿਵੇਂ ਤੁਸੀਂ ਉਦੋਂ ਕਹਿੰਦੇ ਸੀ, ਅੱਜ ਵੀ ਕਹੋ ਵੀ ਇਹ ਕਿਹੜਾ ਚਮਕੀਲਾ ਬਣ ਗਿਆ। ਉਦੋਂ ਕਹਿੰਦੇ ਸੀ, ਜਦੋਂ ਸਿੱਖ ਕਹਿੰਦੇ ਸੀਗੇ ਵੀ ਭਾਈ ਇਹਦੇ ਨਾਲ ਅਸਭਿਅਕ ਗਲਤ ਚੀਜ਼ ਨੂੰ ਬਲ ਮਿਲਦਾ, ਉਦੋਂ ਕਹਿੰਦੇ ਸੀਗੇ ਬਾਹਲੇ ਔਖੇ ਨਾ ਦੇਖੋ। ਹੁਣ ਭਾਈ ਤੁਸੀਂ ਖਾਲੜੇ ਵਾਲੀ ਨਾ ਦੇਖੋ। ਪਰ ਕਾਹਨੂੰ ਇਸ ਮੌਕੇ ਕਹਿੰਦੇ ਆ ਜੀ ਦਿਲਜੀਤ ਤਾਂ ਗਦਾਰ ਬਣ ਗਏ। ਸੱਚੀ ਗੱਲ ਇਹ ਹੈ, ਕੋਈ ਸਿੱਖ
ਇਹਨਾਂ ਨੂੰ ਖੁਸ਼ ਕਰਨ ਲਈ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲੈ। ਇਹਨਾਂ ਨੇ ਇੱਕ ਸਕਿੰਟ ਲਾਉਣਾ ਸਰੋਪਾ ਪਾਉਣ ਨੂੰ। ਖੁਸ਼ਵੰਤ ਸਿੰਘ ਨੂੰ ਵੀ ਇਹ ਵਹਿਮ ਸੀ ਵੀ ਸਾਰੀ ਜ਼ਿੰਦਗੀ ਲਾਤੀ ਆ ਮੈਂ ਹਿੰਦੂਆਂ ਨੂੰ ਖੁਸ਼ ਕਰਦੇ ਆ, ਸਿੱਖਾਂ ਨੂੰ ਚੜਾਉਂਦੇ ਆ। ਕਹਿੰਦਾ ਸਿੱਖਾਂ ਨੂੰ ਮੈਂ ਕੱਟੜ ਮੰਨਦਾ ਸੀ ਤੇ ਹਿੰਦੂਆਂ ਨੂੰ ਨਰਮ ਗੋਸ਼ੇ ਵਾਲੇ। ਪਰ ਜੂਨ 84 ਨੂੰ ਜਦੋਂ ਮੈਂ ਜਿਹੜਾ ਮੈਨੂੰ ਇਹਨਾਂ ਨੇ ਭਾਰਤ ਰਤਨ ਜਿਹਾ ਦਿੱਤਾ ਸੀ, ਪਦਮ ਸ਼੍ਰੀ ਜਿਹਾ, ਉਹ ਮੋੜਿਆ, ਉਹ ਗੰਦ ਬਕਿਆ। ਮੈਨੂੰ ਤਾਂ ਅਕਲ ਹੀ ਉਦਣ ਆਈ ਵੀ ਇਹ ਕਿੰਨੇ ਕੱਟੜ ਨੇ। ਇਵੇਂ ਹੀ KPS ਗਿੱਲ ਆ ਜਿਹੜਾ, ਉਹਦੇ ਨਾਲੋਂ ਵੱਧ ਤਾਂ ਕੋਈ ਨਹੀਂ ਗਰਕ ਸਕਦਾ। ਬਾਦਲ ਨਾਲੋਂ, ਬੇਅੰਤ ਸਿੰਘ ਨਾਲੋਂ ਕੌਣ ਸਿੱਖਾਂ ਨਾਲ ਇਹਨਾਂ ਮਗਰ ਲੱਗ ਕੇ ਧਰੋਕ ਮਾ ਸਕਦਾ। ਪਰ ਕੀ ਮੁੱਲ ਪਾਇਆ ਇਹਨਾਂ ਨੇ। ਚਲੋ ਸਾਡੀ ਕੌਮ ਦੇ ਤਾਂ ਉਹ ਦੁਸ਼ਮਣ ਨੇ, ਪਰ ਜੋ KPS ਗਿੱਲ ਨੇ, ਬੇਅੰਤੇ ਬੁੱਚੜ ਨੇ, ਬਾਦਲ ਨੇ ਇੰਡੀਆ ਲਈ, ਹਿੰਦੂ ਕੱਟੜਵਾਦ ਲਈ ਕੀਤਾ। ਜਿਵੇਂ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ, ਜਿਵੇਂ ਅੱਜ ਕੱਲ ਰਵਨੀਤ ਬਿੱਟੂ ਦਸਤਾ ਬਣਿਆ ਹੋਇਆ, ਇਹ ਜਿਹੜੇ ਪਹਿਲਾਂ ਵਾਲੇ ਦਸਤੇ ਸੀ ਉਹਨਾਂ ਨਾਲ ਜੋ ਵਾਪਰੀ ਹੈ ਉਹ ਦੇਖ ਕੇ ਰਵਨੀਤ ਬਿੱਟੂ ਨੂੰ ਨਹੀਂ ਸਮਝ ਆ ਰਹੀ ਕਿ ਮੇਰੇ ਨਾਲ ਕੀ ਹੋਣੀ ਹੈ। ਉਹ ਭਾਈ ਜਦੋਂ ਦਸਤਾ ਬੇਕਾਰ ਹੋ ਜਾਵੇ ਅਗਲਾ ਭਗਾ ਕੇ ਉਹ ਮਾਰਦਾ, ਨਵਾਂ ਪਾ ਲੈਣ। ਹੁਣ ਰਵਨੀਤ ਬਿੱਟੂ ਨਵਾਂ ਦਸਤਾ, ਪਰ ਜਦੋਂ ਇਹ ਪੁਰਾਣਾ ਹੋ ਗਿਆ, ਬੇਅਰਥ ਹੋ ਗਿਆ, ਫਿਰ ਨਵਾਂ ਹੋਰ ਆ ਜਾਊ। ਜਿਸ ਤਰੀਕੇ ਨਾਲ ਬਾਦਲ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ, ਜਿਸ ਤਰੀਕੇ ਨਾਲ KPS ਗਿੱਲ ਤੇ ਬੇਅੰਤੇ ਬੁੱਚੜ ਨੇ ਸਿੱਖ ਜਵਾਨੀ ਦਾ ਘਾਣ ਕਰਨ ਲਈ ਭਾਰਤੀ ਕਹਾੜੇ ਦਾ ਦਸਤਾ ਬਣ ਕੇ ਕਮਲ ਕੁੱਟਿਆ ਹੈ। ਹਿੰਦੂਆਂ ਨੂੰ ਤਾਂ ਦੇਵਤਾ ਬਣਾ ਕੇ ਇਹਨਾਂ ਦੇ ਮੰਤਰ ਬਣਾਉਣੇ ਚਾਹੀਦੇ ਆ। ਹਿੰਦੂਆਂ ਨੂੰ ਤਾਂ ਪੂਜਣਾ ਚਾਹੀਦਾ ਕਿ ਸਿੱਖੋ, ਆਹ ਤੁਹਾਡੀ ਕੌਮ ਦੇ ਕਾਤਲ, ਇਹ ਸਾਡੇ ਕਹਾੜੇ ਦੇ ਦਸਤੇ ਸਾਡੇ ਲਈ ਸਤਿਕਾਰਯੋਗ ਹੈ। ਪਰ ਕਦੇ ਸੁਣਿਆ ਵੀ ਬਾਦਲ ਨੂੰ, ਕੌੜੇ ਨੂੰ, ਬੇਅੰਤੇ ਬੁੱਚੜ ਨੂੰ ਬਾਅਦ ਵਿੱਚ ਕਦੇ ਯਾਦ ਕੀਤਾ ਹੋਵੇ ਨਾ ਇਹਨਾਂ ਨੇ ਕਰਨਾ। ਸੋ ਰਵਨੀਤ ਬਿੱਟੂ, ਜੇ ਤੇਰੇ ਦਾਦੇ ਨੂੰ ਚੇਤੇ ਨਹੀਂ ਕਰਦੇ ਤੈਨੂੰ ਕਿਹਨੇ ਪੁੱਛਣਾ ਇੱਥੇ। ਇਹੀ ਗੱਲ ਦਲਜੀਤ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਦਲਜੀਤ ਸਿਆ, ਇਹਨਾਂ ਨੇ ਤਾਂ ਉਸ ਹਨੂਮਾਨ ਨੂੰ ਪੂਰਾ ਵਰਤਿਆ ਰਾਵਣ ਨੂੰ ਹਰਾਉਣ ਲਈ। ਮੁੜ ਕੇ ਕਹਿੰਦੇ ਜੀ ਉਹ ਤਾਂ ਬਾਂਦਰ ਸੀ, ਮੁੜ ਕੇ ਕਹਿੰਦੇ ਉਹ ਤਾਂ ਬਾਂਦਰ ਸੀ। ਮੈਂ ਇੱਥੇ ਇੱਕ ਹਿੰਦੂਇਜ਼ਮ ਧਰਮ ਜਾਂ ਕਲੰਕ ਉਹ ਕਿਤਾਬ ਪੜ੍ਹੀ ਸੀ, ਉਹਦੇ ਵਿੱਚ ਮੈਂ ਇਹੀ ਸਿੱਖਿਆ ਕਿ ਇਹ ਆਪਦੇ ਮਕਸਦ ਲਈ ਕਿਸੇ ਨੂੰ ਵੀ ਬਲੀ ਦਾ ਬੱਕਰਾ ਬਣਾ ਸਕਦਾ। ਇਹ ਕਹਾੜੇ ਦੇ ਦਸਤੇ ਲੱਭਦੇ ਰਹਿੰਦੇ। ਸੋ ਇਹਨਾਂ ਨੂੰ ਕਿਸੇ ਰਵਨੀਤ ਬਿੱਟੂ ਨਾਲ ਕੋਈ ਮਤਲਬ ਨਹੀਂ। ਦਲਜੀਤ ਜੇ ਇਹ ਸਮਝ ਬੈਠਦਾ ਕਿ ਮੈਂ ਮੋਦੀ ਨਾਲ ਬਹਿ ਕੇ ਆਇਆ, ਮੈਂ ਅਮਿਤਾਭ ਬੱਚਨ ਨਾਲ ਬਹਿ ਕੇ ਆਇਆ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਇਹਨਾਂ ਲਈ ਠੱਗੀ, ਹੇਰਾ ਫੇਰੀ, ਛਲ ਕਪਟ, ਝੂਠ ਤੂਫਾਨ ਆਪਦਾ ਮਤਲਬ ਕੱਢਣਾ। ਸੋ ਹਿੰਦੂਇਜ਼ਮ ਦੇ ਝੰਡੇ ਹੇਠ ਖੜ ਕੇ ਜੋ ਕੁਝ ਅਗਲੇ ਕਰ ਰਹੇ ਨੇ, ਉਸ ਝੂਠ ਨੂੰ, ਉਸ ਸਾਰੇ ਗਲਤ ਨੂੰ, ਸਿੱਖਾਂ ਦਾ ਸੱਚ ਜਿਹੜਾ ਉਹ ਬਹੁਤ ਬਲਵਾਨ ਆ। ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਸਾਹਿਬ ਨੇ ਕਿਹਾ ਕਿ 30 ਸਾਲ ਬਾਅਦ ਵੀ ਜੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਬਣੀ ਫਿਲਮ ਦਾ ਸਰਕਾਰ ਨੂੰ ਡਰ ਹੈ, ਖੌਫ, ਤਾਂ ਸੋਚੋ ਜਦੋਂ ਖਾਲੜਾ ਜੀ ਆਪ ਇੱਥੇ ਸਰੀਰਕ ਰੂਪ ਵਿੱਚ ਸਰਗਰਮ ਸੀ, ਉਹ ਤੋਂ ਕਿੰਨਾ ਡਰ ਲੱਗਦਾ ਹੋਣਾ ਹੈ ਕਿ ਇਹ ਸਾਡੇ ਸਾਰੇ ਪਾਜ ਖੋਲ ਰਹੇ। ਜਿਸ ਤਰੀਕੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਡਾ ਅਹਿਮ ਵੱਡਾ ਚਮਤਕਾਰ ਵਾਲਾ ਇਹ ਕੰਮ ਹੈ, ਇਹਨਾਂ ਨੂੰ ਤਾਂ ਲੱਗਦਾ ਸੀਗਾ ਅਸੀਂ ਜਿੰਨੇ ਮਰਜ਼ੀ ਮਾਰੇ ਚਲੀ, ਤੇ ਅੱਜ ਦੀ ਤਰੀਕ ਵਿੱਚ ਜਿਹੜੇ ਹੁਣ ਮਾਰੀ ਜਾਂਦੇ ਆ, ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਇੰਨੇ ਮੁੰਡੇ ਮਾਰਦੇ, ਲੇਖਾ ਇਹਨਾਂ ਦਾ ਵੀ ਹੋਣਾ।
ਅੱਜ ਦੇ ਸਮੇਂ ਦੇ ਵਿੱਚ ਆ ਜਿਹੜੇ ਸਾਡੇ ਸਿਆਸੀ ਧੜੇ ਤੁਰੇ ਫਿਰਦੇ ਆ, ਇਹਨਾਂ ਨੂੰ ਏਜੰਡਾ ਬਣਾਉਣਾ ਚਾਹੀਦਾ। ਚਲੋ ਬਾਦਲਕਿਆਂ ਦੀ ਗੱਲ ਛੱਡੋ, ਹੋਰਾਂ ਦੀ ਗੱਲ ਛੱਡੋ, ਭਾਈ ਅਮਰਤਪਾਲ ਸਿੰਘ ਵਾਲੇ ਗਰੁੱਪ ਨੂੰ ਬਣਾ ਲੈਣਾ ਚਾਹੀਦਾ। ਸਿਆਸਤ ਕਰਨੀ ਆ ਨਾ, ਸ਼ਰੇਆਮ ਕਹੋ ਕਿ ਜੇ ਸਾਡੀ ਸਰਕਾਰ ਬਣੀ 6 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਪੂਰੀ ਗਿਣਤੀ ਕਰਕੇ ਦੱਸ ਦਿਆਂਗੇ ਕਿ ਕੁੱਲ ਕਿੰਨੇ ਬੰਦੇ ਉਦੋਂ ਮਰੇ, ਤੇ ਜਿਹੜੇ ਹਿੰਦੂ ਆ ਉਹ 35,000 ਆ ਕਿ 3500। ਦੂਜੀ ਗੱਲ, ਮੁਆਵਜ਼ਾ ਮਿਲਣਾ ਚਾਹੀਦਾ। ਕਿਹਨਾਂ ਨੂੰ ਮਿਲਣਾ ਚਾਹੀਦਾ? ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨਾਲ ਵਧੀਕੀ ਹੋਈ, ਜਿਨ੍ਹਾਂ ਨਾਲ ਜ਼ੁਲਮ ਹੋਏ। ਤੁਹਾਡੇ ਸਾਹਮਣੇ ਹੈ ਕਿ ਭਾਰਤ ਸਰਕਾਰ ਆਪਦੇ ਚਹੇਤਿਆਂ ਨੂੰ ਕਿਵੇਂ ਰਿਓੜੀਆਂ ਬਣ ਰਹੀ ਹੈ। ਅਰਬਾਂ ਖਰਬਾਂ ਦੇ ਲੋਨ ਜਿਹੜੇ ਆ ਉਹ ਆਪਦੇ ਕਾਰੋਬਾਰੀਆਂ ਦੇ ਮਿੰਟਾਂ 'ਚ ਮਾਫ ਕਰਦੀ। ਇਸ ਮੁਲਕ ਦੇ ਉੱਤੇ ਸਾਡਾ ਬਹੁਤ ਵੱਡਾ ਅਹਿਸਾਨ ਆ, ਬੜਾ ਵੱਡਾ ਕਰਜ਼ਾ। ਆਪਦੀ ਕੌਮ ਨੂੰ ਸੈੱਟ ਕਰਨ ਲਈ, ਸਾਡੀ ਜਵਾਨੀ ਨੂੰ ਸੰਭਾਲਣ ਲਈ ਏਜੰਡਾ ਬਣਾਉਣਾ ਚਾਹੀਦਾ। ਤੋ ਬਾਕੀਆਂ ਨੇ ਤਾਂ ਜੋ ਕਰਨਾ ਸੋ ਕਰਨਾ, ਪਰ ਵਾਰਸ ਪੰਜਾਬ ਦੇ ਅਕਾਲੀ ਦਲ ਨੂੰ ਚਾਹੀਦਾ ਕਿ 5 ਸਾਲਾਂ ਦੇ ਲਈ ਆਪਣਾ ਏਜੰਡਾ ਜਿਹੜਾ ਹੈਗਾ, ਜਿਹੜਾ ਪੰਥਕ ਤੇ ਕੌਮ ਪ੍ਰਸਤ ਏਜੰਡਾ ਹੋਵੇ, ਉਹਨੂੰ ਨਿਰਧਾਰਿਤ ਕਰੇ। ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।